ਸਲਾਹ ਕੀਤੇ ਬਿਨਾਂ ਸਿੱਖਾਂ ਦੇ ਨਾਲ ਕੋਈ ਇਸ ਗੱਲਬਾਤ ਬਾਰੇ ਸਲਾਹ ਕੀਤੀ। ਪਹਿਲੀ ਗੱਲ ਤਾਂ ਜਦੋਂ ਸਿੱਖਾਂ ਨੇ ਇਹ ਗੱਲ ਐਲਾਨੀਆਂ ਤੌਰ 'ਤੇ ਕਹੀ ਹੈ ਵੀ ਗੁਰੂ ਸਾਹਿਬਾਂ ਤੇ ਸ਼ਹੀਦਾਂ ਦੇ ਉੱਤੇ, ਗੁਰੂ ਪਰਿਵਾਰ ਤੇ ਹਜ਼ੂਰੀ ਸਿੱਖਾਂ ਤੇ ਕੋਈ ਵੀ ਫਿਲਮ ਨਹੀਂ ਬਣ ਸਕਦੀ, ਤੇ ਫਿਰ ਬਾਰ-ਬਾਰ ਸਿੱਖਾਂ ਨੂੰ ਇਸ ਗੱਲ ਦੇ ਉੱਤੇ ਪਰੇਸ਼ਾਨ ਕਰਨਾ ਚੰਗੀ ਗੱਲ ਨਹੀਂ। ਦੇਖੋ, ਸਿੱਖਾਂ ਦੇ ਵਿੱਚ ਜਿਹੜੀ ਪਰੰਪਰਾ ਹੈ, ਕਿਉਂਕਿ ਬਹੁਤ ਲੋਕਾਂ ਦਾ ਇਹ ਤਰਕ ਹੈ ਵੀ ਜਿਹੜੇ ਬੱਚੇ ਨੇ ਸਾਡੇ ਉਹ ਇਹਨਾਂ ਫਿਲਮਾਂ ਨੂੰ ਵੇਖ ਕੇ ਗੁਰਸਿੱਖ ਬਣਨਗੇ ਜਾਂ ਸਿੱਖੀ ਜੀਵਨ ਗ੍ਰਹਿਣ ਕਰਨਗੇ। ਇਹ ਗੱਲ ਬਿਲਕੁਲ ਝੂਠੀ ਹੈ, ਕਿਉਂਕਿ ਸਿੱਖਾਂ ਦੇ ਵਿੱਚ ਸਾਖੀ ਦੀ ਪਰੰਪਰਾ ਤਾਂ ਹੈਗੀ ਹੈ। ਮਹਾਰਾਜ ਦੇ ਬਚਨ ਨੇ, ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ। ਗੁਰ ਸਿੱਖਾਂ ਦੇ ਨਾਲ ਕੋਈ ਇਸ ਗੱਲਬਾਤ ਬਾਰੇ ਸਲਾਹ ਕੀਤੀ। ਪਹਿਲੀ ਗੱਲ ਤਾਂ ਜਦੋਂ ਸਿੱਖਾਂ ਨੇ ਇਹ ਗੱਲ ਐਲਾਨੀਆਂ ਤੌਰ 'ਤੇ ਕਹੀ ਹੈ ਵੀ ਗੁਰੂ ਸਾਹਿਬਾਂ ਤੇ ਸ਼ਹੀਦਾਂ ਦੇ ਉੱਤੇ, ਗੁਰੂ ਪਰਿਵਾਰ ਤੇ ਹਜ਼ੂਰੀ ਸਿੱਖਾਂ ਤੇ ਕੋਈ ਵੀ ਫਿਲਮ ਨਹੀਂ ਬਣ ਸਕਦੀ, ਤੇ ਫਿਰ ਬਾਰ-ਬਾਰ ਸਿੱਖਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਗੱਲਬਾਤ ਦਾ ਵਿਸ਼ਾ ਹੈ ਵੀ ਜਿਹੜੀ ਫਿਲਮ ਇੱਕ ਆ ਰਹੀ ਹੈ ਦਾਸਤਾਨ-ਏ ਸਰਹਿੰਦ, ਉਸ ਫਿਲਮ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦਾ ਜਿਹੜਾ ਕਿਰਦਾਰ ਹੈ ਉਹ ਕਾਰਟੂਨ ਰੂਪ ਦੇ ਵਿੱਚ ਫਿਰ ਦਿਖਾਇਆ ਗਿਆ। ਪਹਿਲਾਂ ਜਿਹੜੀ ਫਿਲਮ 4 ਸਾਹਿਬਜ਼ਾਦੇ ਆਈ ਸੀ, ਉਸ ਕਤਾਈ ਨੂੰ ਜਦੋਂ ਦਾ ਕੌਮ ਨੇ ਪ੍ਰਵਾਨ ਕੀਤਾ ਹੈ ਵੀ ਕੋਈ ਗੁਰੂ ਸਾਹਿਬ ਦਾ ਜਿਹੜੇ ਸਾਹਿਬਜ਼ਾਦੇ ਨੇ, ਗੁਰੂ ਪਰਿਵਾਰ ਹੈ, ਜਾਂ ਜਿਹੜੇ ਹਜ਼ੂਰੀ ਸਿੱਖ ਨੇ ਜਾਂ ਸਿੱਖ ਸ਼ਹੀਦ ਨੇ, ਉਹਨਾਂ ਦਾ ਜਦੋਂ ਫਿਲਮਾਂਕਣ ਕਰਦਾ ਹੈ ਕਾਰਟੂਨ ਰੂਪ ਦੇ ਵਿੱਚ ਜਾਂ ਵੈਸੇ, ਉਸ ਦਾ ਜਿਹੜਾ ਸ਼੍ਰੋਮਣੀ ਕਮੇਟੀ ਦਾ 1934 ਦਾ ਮਤਾ ਇਸ ਗੱਲ ਦੇ ਵਿਰੋਧ 'ਚ ਹੈ ਵੀ ਇਹ ਸਾਰਾ ਕੁਝ ਨਹੀਂ ਹੋ ਸਕਦਾ। ਪਰ ਜਿਹੜੇ ਫਿਲਮਾਂ ਬਣਾਉਣ ਵਾਲੇ ਨੇ ਇਹ ਬਾਰ-ਬਾਰ ਜਾਣ ਬੁੱਝ ਕੇ ਸਿੱਖਾਂ ਦਾ ਜਿਹੜਾ ਸਬਰ ਪਰਖਦੇ ਨੇ, ਇਹ ਫਿਲਮ ਬਣਾ ਲੈਂਦੇ ਨੇ ਬਿਨਾਂ ਕਿਸੇ ਦੇ ਨਾਲ ਸਲਾਹ ਕੀਤੇ, ਬਿਨਾਂ ਸਿੱਖਾਂ ਦੇ ਨਾਲ ਕੋਈ ਇਸ ਗੱਲਬਾਤ ਬਾਰੇ ਸਲਾਹ ਕੀਤੇ। ਪਹਿਲੀ ਗੱਲ ਤਾਂ ਜਦੋਂ ਸਿੱਖਾਂ ਨੇ ਇਹ ਗੱਲ ਐਲਾਨੀਆਂ ਤੌਰ 'ਤੇ ਕਹੀ ਹੈ ਵੀ ਗੁਰੂ ਸਾਹਿਬਾਂ ਤੇ ਸ਼ਹੀਦਾਂ ਦੇ ਉੱਤੇ, ਗੁਰੂ ਪਰਿਵਾਰ ਤੇ ਹਜ਼ੂਰੀ ਸਿੱਖਾਂ ਤੇ ਕੋਈ ਵੀ ਫਿਲਮ ਨਹੀਂ ਬਣ ਸਕਦੀ, ਤੇ ਫਿਰ ਬਾਰ-ਬਾਰ ਸਿੱਖਾਂ ਨੂੰ ਇਸ ਗੱਲ ਦੇ ਉੱਤੇ ਪਰੇਸ਼ਾਨ ਕਰਨਾ ਚੰਗੀ ਗੱਲ ਨਹੀਂ। ਦੇਖੋ, ਸਿੱਖਾਂ ਦੇ ਵਿੱਚ ਜਿਹੜੀ ਪਰੰਪਰਾ ਹੈ, ਕਿਉਂਕਿ ਬਹੁਤ ਲੋਕਾਂ ਦਾ ਇਹ ਤਰਕ ਹੈ ਵੀ ਜਿਹੜੇ ਬੱਚੇ ਨੇ ਸਾਡੇ ਉਹ ਇਹਨਾਂ ਫਿਲਮਾਂ ਨੂੰ ਵੇਖ ਕੇ ਗੁਰਸਿੱਖ ਬਣਨਗੇ ਜਾਂ ਸਿੱਖੀ ਜੀਵਨ ਗ੍ਰਹਿਣ ਕਰਨਗੇ। ਇਹ ਗੱਲ ਬਿਲਕੁਲ ਝੂਠੀ ਹੈ, ਕਿਉਂਕਿ ਸਿੱਖਾਂ ਦੇ ਵਿੱਚ ਸਾਖੀ ਦੀ ਪਰੰਪਰਾ ਤਾਂ ਹੈਗੀ ਹੈ। ਮਹਾਰਾਜ ਦੇ ਬਚਨ ਨੇ, ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ। ਗੁਰ ਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਾਰਾ। ਇਹ ਜਿਹੜੇ ਬਚਨ ਨੇ ਵੀ ਜਿਹੜੀ ਸਾਖੀ ਹੈ ਉਹੋ ਹੀ ਜਿਹੜੀ ਹੈ ਮਨੁੱਖ ਦੀ ਜਿਹੜੀ ਚੰਚਲ ਮੱਤ ਹੈ, ਇਹ ਚੰਚਲ ਮੱਤ ਹੁੰਦੀ ਹੈ ਵੀ ਅਸੀਂ ਬਾਰ-ਬਾਰ ਤਜਰਬੇ, ਐਕਸਪੈਰੀਮੈਂਟ ਕਰੀਏ, ਗੁਰੂ ਸਾਹਿਬ ਦੇ ਉੱਤੇ ਫਿਲਮਾਂ ਬਣਾਈਏ, ਕਦੀ ਕੁਛ ਕਰੀਏ। ਜਿਹੜੀ ਇਹ ਅੰਧਾਰਾ ਜਿਹੜਾ ਜੀਵਨ ਦੇ ਵਿੱਚ ਸਾਡੇ 'ਚ ਹੈਗਾ ਹੈ, ਜਿਹੜਾ ਜੀਵਨ 'ਚ ਗੁਰੂ ਪ੍ਰਚਾਰ ਨਹੀਂ, ਗੁਰਬਾਣੀ ਦਾ ਪ੍ਰਕਾਸ਼ ਨਹੀਂ, ਉਹ ਉਦੋਂ ਮਿਟਣਾ ਹੈ ਜਦੋਂ ਅਸੀਂ ਸਾਖੀ ਪਰੰਪਰਾ ਨਾਲ ਜੁੜੇ, ਗੁਰਬਾਣੀ ਪੜ੍ਹੀ। ਸੋ ਅੱਜ ਜਿੰਨੇ ਵੀ ਸਿੱਖਾਂ ਦਾ ਇਹ ਕੰਸਰਨ ਆ ਵੀ ਸਾਡੇ ਬੱਚੇ ਸਿੱਖੀ ਨਾਲ ਕਿਵੇਂ ਜੁੜਨਗੇ, ਕਿਉਂਕਿ ਆਪਣੀ ਜ਼ਿੰਦਗੀ ਉਹਨਾਂ ਦੀ ਬਹੁਤ ਜ਼ਿਆਦਾ ਰੁਝੇਵੇਂ ਵਾਲੀ ਹੈ, ਉਹ ਆਪਣੇ ਬੱਚਿਆਂ ਨੂੰ ਬਿਲਕੁਲ ਸਮਾਂ ਨਹੀਂ ਦਿੰਦੇ, ਤੇ ਉਹਨਾਂ ਨੂੰ ਲੱਗਦਾ ਵੀ ਕੋਈ ਐਸਾ ਬੰਦਾ ਜਿਹਨੂੰ ਗੁਰਸਿੱਖੀ ਦਾ ਬਿਲਕੁਲ ਪਤਾ ਨਹੀਂ, ਜਿਹਨੂੰ ਸਿਧਾਂਤ ਦਾ ਪਤਾ ਨਹੀਂ, ਗੁਰਮਰਿਆਦਾ ਦਾ ਪਤਾ ਨਹੀਂ, ਉਹ 4 ਪੈਸੇ ਲਾ ਕੇ ਫਿਲਮ ਬਣਾ ਦਿੰਦਾ ਹੈ। ਉਸ ਫਿਲਮ ਦੇ ਵਿੱਚ ਪਹਿਲਾਂ ਬੰਦਿਆਂ ਦੇ ਕੋਲੋਂ, ਬੱਚਿਆਂ ਦੇ ਕੋਲੋਂ ਇੱਕ ਕਰਮੇ ਪਾਪ ਕਰਾਇਆ ਜਾਂਦਾ ਹੈ ਵੀ ਉਹ ਸਾਹਿਬਜ਼ਾਦਿਆਂ ਦਾ ਰੋਲ ਅਦਾ ਕਰਦੇ ਨੇ, ਔਰ ਉਸ ਤੋਂ ਬਾਅਦ 'ਚ ਕਾਰਟੂਨ ਨੂਮਾ ਚਿਹਰਾ ਲਾ ਕੇ ਤੇ ਸਾਹਿਬਜ਼ਾਦਿਆਂ ਦੀ ਬੇਅਦਬੀ ਕੀਤੀ ਜਾਂਦੀ। ਇਹ ਜਿਹੜੀ ਫਿਲਮ ਆ ਰਹੀ ਹੈ, ਸ਼੍ਰੋਮਣੀ ਕਮੇਟੀ ਨੇ ਵੀ ਇਸ ਗੱਲ ਦੇ ਉੱਤੇ ਆਪਣਾ ਪੱਖ ਸਪਸ਼ਟ ਕੀਤਾ ਵੀ ਉਹਨਾਂ ਕਿਸੇ ਚੀਜ਼ ਨੂੰ ਪ੍ਰਵਾਨਗੀ ਨਹੀਂ ਦਿੱਤੀ, ਕਿਉਂਕਿ ਉਹ ਆਪਣੇ ਮਤ ਦੇ ਉਲਟ ਜਾ ਕੇ ਪ੍ਰਵਾਨਗੀ ਦੇ ਵੀ ਨਹੀਂ ਸਕਦੇ। ਸੋ ਸਿੱਖ ਜਗਤ ਨੂੰ ਚਾਹੀਦਾ ਹੈ ਵੀ ਇਸ ਫਿਲਮ ਦਾ ਵੱਧ ਤੋਂ ਵੱਧ ਵਿਰੋਧ ਕਰੋ, ਤੇ ਅੱਗੇ ਤੋਂ ਜਿਹੜੇ ਫਿਲਮਾਂ ਬਣਾਉਣ ਵਾਲੇ ਨੇ ਉਹਨਾਂ ਨੂੰ ਇਹ ਬੇਨਤੀ ਹੈ ਵੀ ਤੁਸੀਂ ਇਹੋ ਜਿਹੀਆਂ ਫਿਲਮਾਂ ਨਾ ਬਣਾਓ ਜਿਹਦਾ ਬਾਅਦ 'ਚ ਸਿੱਖਾਂ ਨੂੰ ਵਿਰੋਧ ਕਰਨਾ ਪਵੇ। ਸਾਡੀ ਸਾਰੀ ਕੌਮ ਦੀ ਊਰਜਾ ਇਸ ਗੱਲ ਦੇ ਵਿੱਚ ਵਿਅਰਥ ਜਾ ਰਹੀ ਹੈ ਵੀ ਤੁਸੀਂ ਫਿਲਮ ਬਣਾ ਦਿੰਦੇ ਜੋ ਜਿਹੜੀ ਗੁਰਮਰਿਆਦਾ ਦੇ ਉਲਟ ਹੁੰਦੀ ਹੈ, ਸਿੱਖ ਸਿਧਾਂਤ ਦੇ ਉਲਟ ਹੁੰਦੀ, ਅਨੁਕੂਲ ਨਹੀਂ ਹੁੰਦੀ, ਤੇ ਸਿੱਖਾਂ ਨੂੰ ਵਿਰੋਧ ਕਰਨਾ ਪੈਂਦਾ, ਕਿਉਂਕਿ ਸਿੱਖਾਂ ਦੀ ਹਕੂਮਤ ਨਹੀਂ, ਜਿਨ੍ਹਾਂ ਦੀ ਹਕੂਮਤ ਹੈ। ਪਿੱਛੇ ਜੇ ਇੱਕ ਕਾਲੀ ਫਿਲਮ ਬਣੀ ਸੀ ਕੈਨੇਡਾ ਦੇ ਵਿੱਚ, ਔਰ ਉਸ ਤੇ ਹਿੰਦੁਸਤਾਨ ਦੀ ਹਕੂਮਤ ਨੇ ਹਿੰਦੁਸਤਾਨ ਤੋਂ ਬਾਹਰ ਕੈਨੇਡਾ ਦੇ ਵਿੱਚ ਉਹ ਫਿਲਮ ਤੇ ਰੋਕ ਲਗਾਤੀ ਸੀ। ਮਿਨਿਸਟਰੀ ਨੇ ਉੱਥੇ ਉਹਨਾਂ ਨੂੰ ਤੇ ਨਾਲ ਮਾਫੀ ਵੀ ਮੰਗਵਾਈ ਸੀ। ਇਹ ਰਾਜ ਭਾਗ ਦੀ ਗੱਲ ਹੈ, ਸਾਡੇ ਕੋਲ ਹੈ ਨਹੀਂ, ਉਹਨਾਂ ਕੋਲ ਹੈਗਾ। ਸਾਡੇ ਕੋਲ ਨਾ ਹੋਣ ਕਰਕੇ ਜਿਹੜੀ ਚੀਜ਼ ਸਾਡੀ ਗੁਰਮਰਿਆਦਾ ਦੇ ਉਲਟ ਹੈ ਉਹ ਅੱਜ ਸ਼ਰੇਆਮ ਸਿਨੇਮਿਆਂ 'ਚ ਚੱਲਣ ਜਾ ਰਹੀ ਹੈ, ਤੇ ਸਾਡਾ ਜਿਹੜਾ ਵਿਰੋਧ ਆ ਉਹ ਉਸ ਵਿਰੋਧ ਨੂੰ ਮੰਨਦੇ ਨਹੀਂ, ਸਗੋਂ ਸਿੱਖਾਂ ਨੂੰ ਬਾਰ-ਬਾਰ ਇਹ ਚੜਾਉਂਦੇ ਨੇ ਵੀ ਉਹ ਬਾਰ-ਬਾਰ ਫਿਲਮਾਂ ਬਣਾਉਂਦੇ ਨੇ ਤੇ ਸਿੱਖ ਬਾਰ-ਬਾਰ ਵਿਰੋਧ ਕਰਦੇ ਨੇ। ਸੰਗਤਾਂ ਨੂੰ ਅਪੀਲ ਹੈ ਵੀ ਤੁਸੀਂ ਵੱਧ ਤੋਂ ਵੱਧ ਇਸ ਫਿਲਮ ਦਾ ਵਿਰੋਧ ਕਰੋ। ਇਹ ਫਿਲਮ ਨਹੀਂ ਚੱਲਣੀ ਚਾਹੀਦੀ, ਕਿਉਂਕਿ ਪੰਜਾਬ ਦੀ ਧਰਤੀ ਦੇ ਉੱਤੇ ਜਾਂ ਕਿਸੇ ਵੀ ਦੁਨੀਆ ਦੀ ਧਰਤੀ ਦੇ ਉੱਤੇ ਜਿਹੜੀਆਂ ਗੁਰਮਰਿਆਦਾ ਦੇ ਉਲਟ ਫਿਲਮਾਂ ਨੇ ਜਾਂ ਸਿੱਖੀ ਦੇ ਉਲਟ ਜਿਹੜਾ ਪ੍ਰਚਾਰ ਹੈ ਉਹ ਨਹੀਂ ਹੋਣਾ ਚਾਹੀਦਾ। ਇੰਨੀਆਂ ਕੁ ਬੇਨਤੀਆਂ ਖਿਮਾ ਦਾ ਜਾਚਕਾਂ ਜੀ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਗੱਲਬਾਤ ਦਾ ਵਿਸ਼ਾ ਹੈ ਕਿ ਜਿਹੜੀ ਫਿਲਮ ਇੱਕ ਆ ਰਹੀ ਹੈ ਦਾਸਤਾਨ-ਏ ਸਰਹਿੰਦ, ਉਸ ਫਿਲਮ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦਾ ਜਿਹੜਾ ਕਿਰਦਾਰ ਹੈ ਉਹ ਕਾਰਟੂਨ ਰੂਪ ਦੇ ਵਿੱਚ ਫਿਰ ਦਿਖਾਇਆ ਗਿਆ। ਪਹਿਲਾਂ ਜਿਹੜੀ ਫਿਲਮ ਚਾਰ ਸਾਹਿਬਜ਼ਾਦੇ ਆਈ ਸੀ, ਉਸ ਕਤਾਈ ਨੂੰ ਜਦੋਂ ਦਾ ਕੌਮ ਨੇ ਪ੍ਰਵਾਨ ਕੀਤਾ ਹੈ ਵੀ ਕੋਈ ਗੁਰੂ ਸਾਹਿਬ ਦਾ ਜਿਹੜੇ ਸਾਹਿਬਜ਼ਾਦੇ ਨੇ, ਗੁਰੂ ਪਰਿਵਾਰ ਹੈ, ਜਾਂ ਜਿਹੜੇ ਹਜੂਰੀ ਸਿੱਖ ਨੇ ਜਾਂ ਸਿੱਖ ਸ਼ਹੀਦ ਨੇ, ਉਹਨਾਂ ਦਾ ਜਦੋਂ ਫਿਲਮਾਂਕਣ ਕਰਦਾ ਹੈ ਕਾਰਟੂਨ ਰੂਪ ਦੇ ਵਿੱਚ ਜਾਂ ਵੈਸੇ, ਉਸ ਦਾ ਜਿਹੜਾ ਸ਼੍ਰੋਮਣੀ ਕਮੇਟੀ ਦਾ 1934 ਦਾ ਮਤਾ ਇਸ ਗੱਲ ਦੇ ਵਿਰੋਧ 'ਚ ਹੈ ਵੀ ਇਹ ਸਾਰਾ ਕੁਝ ਨਹੀਂ ਹੋ ਸਕਦਾ। ਪਰ ਜਿਹੜੇ ਫਿਲਮਾਂ ਬਣਾਉਣ ਵਾਲੇ ਨੇ ਇਹ ਬਾਰ-ਬਾਰ ਜਾਣ ਬੁੱਝ ਕੇ ਸਿੱਖਾਂ ਦਾ ਜਿਹੜਾ ਸਬਰ ਪਰਖਦੇ ਨੇ, ਇਹ ਫਿਲਮ ਬਣਾ ਲੈਂਦੇ ਨੇ ਬਿਨਾਂ ਕਿਸੇ ਦੇ ਨਾਲ ਸਲਾਹ ਕੀਤੇ, ਬਿਨਾਂ ਸਿੱਖਾਂ ਦੇ ਨਾਲ ਕੋਈ ਇਸ ਗੱਲਬਾਤ ਬਾਰੇ ਸਲਾਹ ਕੀਤੇ। ਪਹਿਲੀ ਗੱਲ ਤੇ ਜਦੋਂ ਸਿੱਖਾਂ ਨੇ ਇਹ ਗੱਲ ਐਲਾਨੀਆਂ ਤੌਰ ਤੇ ਕਹੀ ਹੈ ਵੀ ਗੁਰੂ ਸਾਹਿਬਾਂ ਤੇ ਸ਼ਹੀਦਾਂ ਦੇ ਉੱਤੇ, ਗੁਰੂ ਪਰਿਵਾਰ ਤੇ ਹਜੂਰੀ ਸਿੱਖਾਂ ਤੇ ਕੋਈ ਵੀ ਫਿਲਮ ਨਹੀਂ ਬਣ ਸਕਦੀ, ਤੇ ਫਿਰ ਬਾਰ-ਬਾਰ ਸਿੱਖਾਂ ਨੂੰ ਇਸ ਗੱਲ ਦੇ ਉੱਤੇ ਪਰੇਸ਼ਾਨ ਕਰਨਾ ਚੰਗੀ ਗੱਲ ਨਹੀਂ। ਦੇਖੋ, ਸਿੱਖਾਂ ਦੇ ਵਿੱਚ ਜਿਹੜੀ ਪਰੰਪਰਾ ਹੈ, ਕਿਉਂਕਿ ਬਹੁਤ ਲੋਕਾਂ ਦਾ ਇਹ ਤਰਕ ਹੈ ਵੀ ਜਿਹੜੇ ਬੱਚੇ ਨੇ ਸਾਡੇ, ਉਹ ਇਹਨਾਂ ਫਿਲਮਾਂ ਨੂੰ ਵੇਖ ਕੇ ਗੁਰਸਿੱਖ ਬਣਨਗੇ ਜਾਂ ਸਿੱਖੀ ਜੀਵਨ ਗ੍ਰਹਿਣ ਕਰਨਗੇ। ਇਹ ਗੱਲ ਬਿਲਕੁਲ ਝੂਠੀ ਹੈ, ਕਿਉਂਕਿ ਸਿੱਖਾਂ ਦੇ ਵਿੱਚ ਸਾਖੀ ਦੀ ਪਰੰਪਰਾ ਤੇ ਹੈਗੀ ਹੈ। ਮਹਾਰਾਜ ਦੇ ਬਚਨ ਨੇ, ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ, ਗੁਰ ਸਾਖੀ ਕਾ ਜਿਆਰਾ ਤਾਂ ਮਿਟਿਆ ਸਗਲ ਅੰਧਾਰਾ। ਇਹ ਜਿਹੜੇ ਬਚਨ ਨੇ ਵੀ ਜਿਹੜੀ ਸਾਖੀ ਹੈ ਉਹੋ ਹੀ ਜਿਹੜੀ ਹੈ ਮਨੁੱਖ ਦੀ ਜਿਹੜੀ ਚੰਚਲ ਮੱਤ ਹੈ। ਇਹ ਚੰਚਲ ਮੱਤ ਹੁੰਦੀ ਹੈ ਵੀ ਅਸੀਂ ਬਾਰ-ਬਾਰ ਤਜਰਬੇ, ਐਕਸਪੈਰੀਮੈਂਟ ਕਰੀਏ, ਗੁਰੂ ਸਾਹਿਬ ਦੇ ਉੱਤੇ ਫਿਲਮਾਂ ਬਣਾਈਏ, ਕਦੀ ਕੁਛ ਕਰੀਏ। ਜਿਹੜੀ ਇਹ ਅੰਧਾਰਾ ਜਿਹੜਾ ਜੀਵਨ ਦੇ ਵਿੱਚ ਸਾਡੇ 'ਚ ਹੈਗਾ ਹੈ, ਜਿਹੜਾ ਜੀਵਨ 'ਚ ਗੁਰੂ ਪ੍ਰਚਾਰ ਨਹੀਂ, ਗੁਰਬਾਣੀ ਦਾ ਪ੍ਰਕਾਸ਼ ਨਹੀਂ, ਉਹ ਉਦੋਂ ਮਿਟਣਾ ਹੈ ਜਦੋਂ ਅਸੀਂ ਸਾਖੀ ਪਰੰਪਰਾ ਨਾਲ ਜੁੜੇ, ਗੁਰਬਾਣੀ ਪੜ੍ਹੀ। ਸੋ ਅੱਜ ਜਿੰਨੇ ਵੀ ਸਿੱਖਾਂ ਦਾ ਇਹ ਕੰਸਰਨ ਆ ਵੀ ਸਾਡੇ ਬੱਚੇ ਸਿੱਖੀ ਨਾਲ ਕਿਵੇਂ ਜੁੜਨਗੇ, ਕਿਉਂਕਿ ਆਪਣੀ ਜ਼ਿੰਦਗੀ ਉਹਨਾਂ ਦੀ ਬਹੁਤ ਜ਼ਿਆਦਾ ਰੁਝੇਵੇਂ ਵਾਲੀ ਹੈ, ਉਹ ਆਪਣੇ ਬੱਚਿਆਂ ਨੂੰ ਬਿਲਕੁਲ ਸਮਾਂ ਨਹੀਂ ਦਿੰਦੇ। ਤੇ ਉਹਨਾਂ ਨੂੰ ਲੱਗਦਾ ਵੀ ਕੋਈ ਐਸਾ ਬੰਦਾ ਜਿਹਨੂੰ ਗੁਰਸਿੱਖੀ ਦਾ ਬਿਲਕੁਲ ਪਤਾ ਨਹੀਂ, ਜਿਹਨੂੰ ਸਿਧਾਂਤ ਦਾ ਪਤਾ ਨਹੀਂ, ਗੁਰਮਰਿਆਦਾ ਦਾ ਪਤਾ ਨਹੀਂ, ਉਹ ਚਾਰ ਪੈਸੇ ਲਾ ਕੇ ਫਿਲਮ ਬਣਾ ਦਿੰਦਾ ਹੈ। ਉਸ ਫਿਲਮ ਦੇ ਵਿੱਚ ਪਹਿਲਾਂ ਬੰਦਿਆਂ ਦੇ ਕੋਲੋਂ, ਬੱਚਿਆਂ ਦੇ ਕੋਲੋਂ ਇੱਕ ਕਰਮੇ ਪਾਪ ਕਰਾਇਆ ਜਾਂਦਾ ਹੈ ਵੀ ਉਹ ਸਾਹਿਬਜ਼ਾਦਿਆਂ ਦਾ ਰੋਲ ਅਦਾ ਕਰਦੇ ਨੇ, ਔਰ ਉਸ ਤੋਂ ਬਾਅਦ 'ਚ ਕਾਰਟੂਨ ਨੂਮਾ ਚਿਹਰਾ ਲਾ ਕੇ ਤੇ ਸਾਹਿਬਜ਼ਾਦਿਆਂ ਦੀ ਬੇਅਦਬੀ ਕੀਤੀ ਜਾਂਦੀ। ਇਹ ਜਿਹੜੀ ਫਿਲਮ ਆ ਰਹੀ ਹੈ, ਸ਼੍ਰੋਮਣੀ ਕਮੇਟੀ ਨੇ ਵੀ ਇਸ ਗੱਲ ਦੇ ਉੱਤੇ ਆਪਣਾ ਪੱਖ ਸਪਸ਼ਟ ਕੀਤਾ ਵੀ ਉਹਨਾਂ ਕਿਸੇ ਚੀਜ਼ ਨੂੰ ਪ੍ਰਵਾਨਗੀ ਨਹੀਂ ਦਿੱਤੀ, ਕਿਉਂਕਿ ਉਹ ਆਪਣੇ ਮਤ ਦੇ ਉਲਟ ਜਾ ਕੇ ਪ੍ਰਵਾਨਗੀ ਦੇ ਵੀ ਨਹੀਂ ਸਕਦੇ। ਸੋ ਸਿੱਖ ਜਗਤ ਨੂੰ ਚਾਹੀਦਾ ਹੈ ਵੀ ਇਸ ਫਿਲਮ ਦਾ ਵੱਧ ਤੋਂ ਵੱਧ ਵਿਰੋਧ ਕਰੋ, ਤੇ ਅੱਗੇ ਤੋਂ ਜਿਹੜੇ ਫਿਲਮਾਂ ਬਣਾਉਣ ਵਾਲੇ ਨੇ ਉਹਨਾਂ ਨੂੰ ਇਹ ਬੇਨਤੀ ਹੈ ਵੀ ਤੁਸੀਂ ਇਹੋ ਜਿਹੀਆਂ ਫਿਲਮਾਂ ਨਾ ਬਣਾਓ ਜਿਹਦਾ ਬਾਅਦ 'ਚ ਸਿੱਖਾਂ ਨੂੰ ਵਿਰੋਧ ਕਰਨਾ ਪਵੇ। ਸਾਡੀ ਸਾਰੀ ਕੌਮ ਦੀ ਊਰਜਾ ਇਸ ਗੱਲ ਦੇ ਵਿੱਚ ਵਿਅਰਥ ਜਾ ਰਹੀ ਹੈ ਵੀ ਤੁਸੀਂ ਫਿਲਮ ਬਣਾ ਦਿੰਦੇ ਜੋ ਜਿਹੜੀ ਗੁਰਮਰਿਆਦਾ ਦੇ ਉਲਟ ਹੁੰਦੀ ਹੈ, ਸਿੱਖ ਸਿਧਾਂਤ ਦੇ ਉਲਟ ਹੁੰਦੀ, ਅਨੁਕੂਲ ਨਹੀਂ ਹੁੰਦੀ, ਤੇ ਸਿੱਖਾਂ ਨੂੰ ਵਿਰੋਧ ਕਰਨਾ ਪੈਂਦਾ, ਕਿਉਂਕਿ ਸਿੱਖਾਂ ਦੀ ਹਕੂਮਤ ਨਹੀਂ, ਜਿਨ੍ਹਾਂ ਦੀ ਹਕੂਮਤ ਹੈ। ਪਿੱਛੇ ਜੇ ਇੱਕ ਕਾਲੀ ਫਿਲਮ ਬਣੀ ਸੀ ਕੈਨੇਡਾ ਦੇ ਵਿੱਚ, ਔਰ ਉਸ ਤੇ ਹਿੰਦੁਸਤਾਨ ਦੀ ਹਕੂਮਤ ਨੇ ਹਿੰਦੁਸਤਾਨ ਤੋਂ ਬਾਹਰ ਕੈਨੇਡਾ ਦੇ ਵਿੱਚ ਉਹ ਫਿਲਮ ਤੇ ਰੋਕ ਲਗਾਤੀ ਸੀ। ਮਿਨਿਸਟਰੀ ਨੇ ਉੱਥੇ ਉਹਨਾਂ ਨੂੰ ਤੇ ਨਾਲ ਮਾਫੀ ਵੀ ਮੰਗਵਾਈ ਸੀ। ਇਹ ਰਾਜ ਭਾਗ ਦੀ ਗੱਲ ਹੈ, ਸਾਡੇ ਕੋਲ ਹੈ ਨਹੀਂ, ਉਹਨਾਂ ਕੋਲ ਹੈਗਾ। ਸਾਡੇ ਕੋਲ ਨਾ ਹੋਣ ਕਰਕੇ ਜਿਹੜੀ ਚੀਜ਼ ਸਾਡੀ ਗੁਰਮਰਿਆਦਾ ਦੇ ਉਲਟ ਹੈ ਉਹ ਅੱਜ ਸ਼ਰੇਆਮ ਸਿਨੇਮਿਆਂ 'ਚ ਚੱਲਣ ਜਾ ਰਹੀ ਹੈ, ਤੇ ਸਾਡਾ ਜਿਹੜਾ ਵਿਰੋਧ ਆ ਉਹ ਉਸ ਵਿਰੋਧ ਨੂੰ ਮੰਨਦੇ ਨਹੀਂ, ਸਗੋਂ ਸਿੱਖਾਂ ਨੂੰ ਬਾਰ-ਬਾਰ ਇਹ ਚੜਾਉਂਦੇ ਨੇ ਵੀ ਉਹ ਬਾਰ-ਬਾਰ ਫਿਲਮਾਂ ਬਣਾਉਂਦੇ ਨੇ ਤੇ ਸਿੱਖ ਬਾਰ-ਬਾਰ ਵਿਰੋਧ ਕਰਦੇ ਨੇ। ਸੰਗਤਾਂ ਨੂੰ ਅਪੀਲ ਹੈ ਕਿ ਤੁਸੀਂ ਵੱਧ ਤੋਂ ਵੱਧ ਇਸ ਫਿਲਮ ਦਾ ਵਿਰੋਧ ਕਰੋ। ਇਹ ਫਿਲਮ ਨਹੀਂ ਚੱਲਣੀ ਚਾਹੀਦੀ, ਕਿਉਂਕਿ ਪੰਜਾਬ ਦੀ ਧਰਤੀ ਦੇ ਉੱਤੇ ਜਾਂ ਕਿਸੇ ਵੀ ਦੁਨੀਆ ਦੀ ਧਰਤੀ ਦੇ ਉੱਤੇ ਜਿਹੜੀਆਂ ਗੁਰਮਰਿਆਦਾ ਦੇ ਉਲਟ ਫਿਲਮਾਂ ਨੇ ਜਾਂ ਸਿੱਖੀ ਦੇ ਉਲਟ ਜਿਹੜਾ ਪ੍ਰਚਾਰ ਹੈ ਉਹ ਨਹੀਂ ਹੋਣਾ ਚਾਹੀਦਾ। ਇੰਨੀਆਂ ਕੁ ਬੇਨਤੀਆਂ ਨੇ ਖਿਮਾ ਦਾ ਜਾਚਕਾਂ ਜੀ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਗੱਲਬਾਤ ਦਾ ਵਿਸ਼ਾ ਹੈ ਵੀ ਜਿਹੜੀ ਫਿਲਮ ਇੱਕ ਆ ਰਹੀ ਹੈ ਦਾਸਤਾਨ-ਏ ਸਰਹਿੰਦ, ਉਸ ਫਿਲਮ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦਾ ਜਿਹੜਾ ਕਿਰਦਾਰ ਹੈ ਉਹ ਕਾਰਟੂਨ ਰੂਪ ਦੇ ਵਿੱਚ ਫਿਰ ਦਿਖਾਇਆ ਗਿਆ। ਪਹਿਲਾਂ ਜਿਹੜੀ ਫਿਲਮ ਚਾਰ ਸਾਹਿਬਜ਼ਾਦੇ ਆਈ ਸੀ, ਉਸ ਕਤਾਈ ਨੂੰ ਜਦੋਂ ਦਾ ਕੌਮ ਨੇ ਪ੍ਰਵਾਨ ਕੀਤਾ ਹੈ ਵੀ ਕੋਈ ਗੁਰੂ ਸਾਹਿਬ ਦਾ ਜਿਹੜੇ ਸਾਹਿਬਜ਼ਾਦੇ ਨੇ, ਗੁਰੂ ਪਰਿਵਾਰ ਹੈ, ਜਾਂ ਜਿਹੜੇ ਹਜੂਰੀ ਸਿੱਖ ਨੇ ਜਾਂ ਸਿੱਖ ਸ਼ਹੀਦ ਨੇ, ਉਹਨਾਂ ਦਾ ਜਦੋਂ ਫਿਲਮਾਂਕਣ ਕਰਦਾ ਹੈ ਕਾਰਟੂਨ ਰੂਪ ਦੇ ਵਿੱਚ ਜਾਂ ਵੈਸੇ, ਉਸ ਦਾ ਜਿਹੜਾ ਸ਼੍ਰੋਮਣੀ ਕਮੇਟੀ ਦਾ 1934 ਦਾ ਮਤਾ ਇਸ ਗੱਲ ਦੇ ਵਿਰੋਧ 'ਚ ਹੈ ਵੀ ਇਹ ਸਾਰਾ ਕੁਝ ਨਹੀਂ ਹੋ ਸਕਦਾ। ਪਰ ਜਿਹੜੇ ਫਿਲਮਾਂ ਬਣਾਉਣ ਵਾਲੇ ਨੇ ਇਹ ਬਾਰ-ਬਾਰ ਜਾਣ ਬੁੱਝ ਕੇ ਸਿੱਖਾਂ ਦਾ ਜਿਹੜਾ ਸਬਰ ਪਰਖਦੇ ਨੇ, ਇਹ ਫਿਲਮ ਬਣਾ ਲੈਂਦੇ ਨੇ ਬਿਨਾਂ ਕਿਸੇ ਦੇ ਨਾਲ ਸਲਾਹ ਕੀਤੇ, ਬਿਨਾਂ ਸਿੱਖਾਂ ਦੇ ਨਾਲ ਕੋਈ ਇਸ ਗੱਲਬਾਤ ਬਾਰੇ ਸਲਾਹ ਕੀਤੇ। ਪਹਿਲੀ ਗੱਲ ਤੇ ਜਦੋਂ ਸਿੱਖਾਂ ਨੇ ਇਹ ਗੱਲ ਐਲਾਨੀਆਂ ਤੌਰ ਤੇ ਕਹੀ ਹੈ ਵੀ ਗੁਰੂ ਸਾਹਿਬਾਂ ਤੇ ਸ਼ਹੀਦਾਂ ਦੇ ਉੱਤੇ, ਗੁਰੂ ਪਰਿਵਾਰ ਤੇ ਹਜੂਰੀ ਸਿੱਖਾਂ ਤੇ ਕੋਈ ਵੀ ਫਿਲਮ ਨਹੀਂ ਬਣ ਸਕਦੀ, ਤੇ ਫਿਰ ਬਾਰ-ਬਾਰ ਸਿੱਖਾਂ ਨੂੰ ਇਸ ਗੱਲ ਦੇ ਉੱਤੇ ਪਰੇਸ਼ਾਨ ਕਰਨਾ ਚੰਗੀ ਗੱਲ ਨਹੀਂ।
देखो सिखां दे विच जिहड़ी परंपरा है, क्योंकि बहुत लोगों का तर्क है भी जिहड़े बच्चे ने साडे ਉਹ ਇਹਨਾਂ ਫਿਲਮਾਂ ਨੂੰ ਵੇਖ ਕੇ ਗੁਰਸਿੱਖ ਬਣਨਗੇ ਜਾਂ ਸਿੱਖੀ ਜੀਵਨ ਗ੍ਰਹਿਣ ਕਰਨਗੇ। ਇਹ ਗੱਲ ਬਿਲਕੁਲ ਝੂਠੀ ਹੈ, ਕਿਉਂਕਿ ਸਿੱਖਾਂ ਦੇ ਵਿੱਚ ਸਾਖੀ ਦੀ ਪਰੰਪਰਾ ਤੇ ਹੈਗੀ ਹੈ। ਮਹਾਰਾਜ ਦੇ ਬਚਨ ਨੇ ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ, ਗੁਰ ਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਾਰਾ। ਇਹ ਜਿਹੜੇ ਬਚਨ ਨੇ ਵੀ ਜਿਹੜੀ ਸਾਖੀ ਹੈ ਉਹੋ ਹੀ ਜਿਹੜੀ ਹੈ ਮਨੁੱਖ ਦੀ ਜਿਹੜੀ ਚੰਚਲ ਮੱਤ ਹੈ। ਇਹ ਚੰਚਲ ਮੱਤ ਹੁੰਦੀ ਹੈ ਵੀ ਅਸੀਂ ਬਾਰ-ਬਾਰ ਤਜਰਬੇ ਐਕਸਪੈਰੀਮੈਂਟ ਕਰੀਏ, ਗੁਰੂ ਸਾਹਿਬ ਦੇ ਉੱਤੇ ਫਿਲਮਾਂ ਬਣਾਈਏ, ਕਦੀ ਕੁਛ ਕਰੀਏ। ਜਿਹੜੀ ਇਹ ਅੰਧਾਰਾ ਜਿਹੜਾ ਜੀਵਨ ਦੇ ਵਿੱਚ ਸਾਡੇ 'ਚ ਹੈਗਾ ਹੈ, ਜਿਹੜਾ ਜੀਵਨ 'ਚ ਗੁਰੂ ਪ੍ਰਚਾਰ ਨਹੀਂ, ਗੁਰਬਾਣੀ ਦਾ ਪ੍ਰਕਾਸ਼ ਨਹੀਂ, ਉਹ ਉਦੋਂ ਮਿਟਣਾ ਹੈ ਜਦੋਂ ਅਸੀਂ ਸਾਖੀ ਪਰੰਪਰਾ ਨਾਲ ਜੁੜੇ, ਗੁਰਬਾਣੀ ਪੜ੍ਹੀ। ਸੋ ਅੱਜ ਜਿੰਨੇ ਵੀ ਸਿੱਖਾਂ ਦਾ ਇਹ ਕੰਸਰਨ ਆ ਵੀ ਸਾਡੇ ਬੱਚੇ ਸਿੱਖੀ ਨਾਲ ਕਿਵੇਂ ਜੁੜਨਗੇ, ਕਿਉਂਕਿ ਆਪਣੀ ਜ਼ਿੰਦਗੀ ਉਹਨਾਂ ਦੀ ਬਹੁਤ ਜ਼ਿਆਦਾ ਰੁਝੇਵੇਂ ਵਾਲੀ ਹੈ। ਉਹ ਆਪਣੇ ਬੱਚਿਆਂ ਨੂੰ ਬਿਲਕੁਲ ਸਮਾਂ ਨਹੀਂ ਦਿੰਦੇ ਤੇ ਉਹਨਾਂ ਨੂੰ ਲੱਗਦਾ ਵੀ ਕੋਈ ਐਸਾ ਬੰਦਾ ਜਿਹਨੂੰ ਗੁਰਸਿੱਖੀ ਦਾ ਬਿਲਕੁਲ ਪਤਾ ਨਹੀਂ, ਜਿਹਨੂੰ ਸਿਧਾਂਤ ਦਾ ਪਤਾ ਨਹੀਂ, ਗੁਰਮਰਿਆਦਾ ਦਾ ਪਤਾ ਨਹੀਂ, ਉਹ 4 ਪੈਸੇ ਲਾ ਕੇ ਫਿਲਮ ਬਣਾ ਦਿੰਦਾ ਹੈ। ਉਸ ਫਿਲਮ ਦੇ ਵਿੱਚ ਪਹਿਲਾਂ ਬੰਦਿਆਂ ਦੇ ਕੋਲੋਂ, ਬੱਚਿਆਂ ਦੇ ਕੋਲੋਂ ਇੱਕ ਕਰਮੇ ਪਾਪ ਕਰਾਇਆ ਜਾਂਦਾ ਹੈ ਵੀ ਉਹ ਸਾਹਿਬਜ਼ਾਦਿਆਂ ਦਾ ਰੋਲ ਅਦਾ ਕਰਦੇ ਨੇ, ਔਰ ਉਸ ਤੋਂ ਬਾਅਦ 'ਚ ਕਾਰਟੂਨ ਨੂਮਾ ਚਿਹਰਾ ਲਾ ਕੇ ਤੇ ਸਾਹਿਬਜ਼ਾਦਿਆਂ ਦੀ ਬੇਅਦਬੀ ਕੀਤੀ ਜਾਂਦੀ ਹੈ। ਇਹ ਜਿਹੜੀ ਫਿਲਮ ਆ ਰਹੀ ਹੈ, ਸ਼੍ਰੋਮਣੀ ਕਮੇਟੀ ਨੇ ਵੀ ਇਸ ਗੱਲ ਦੇ ਉੱਤੇ ਆਪਣਾ ਪੱਖ ਸਪਸ਼ਟ ਕੀਤਾ ਵੀ ਉਹਨਾਂ ਕਿਸੇ ਚੀਜ਼ ਨੂੰ ਪ੍ਰਵਾਨਗੀ ਨਹੀਂ ਦਿੱਤੀ, ਕਿਉਂਕਿ ਉਹ ਆਪਣੇ ਮਤ ਦੇ ਉਲਟ ਜਾ ਕੇ ਪ੍ਰਵਾਨਗੀ ਦੇ ਵੀ ਨਹੀਂ ਸਕਦੇ। ਸੋ ਸਿੱਖ ਜਗਤ ਨੂੰ ਚਾਹੀਦਾ ਹੈ ਵੀ ਇਸ ਫਿਲਮ ਦਾ ਵੱਧ ਤੋਂ ਵੱਧ ਵਿਰੋਧ ਕਰੋ ਤੇ ਅੱਗੇ ਤੋਂ ਜਿਹੜੇ ਫਿਲਮਾਂ ਬਣਾਉਣ ਵਾਲੇ ਨੇ ਉਹਨਾਂ ਨੂੰ ਇਹ ਬੇਨਤੀ ਹੈ ਵੀ ਤੁਸੀਂ ਇਹੋ ਜਿਹੀਆਂ ਫਿਲਮਾਂ ਨਾ ਬਣਾਓ ਜਿਹਦਾ ਬਾਅਦ 'ਚ ਸਿੱਖਾਂ ਨੂੰ ਵਿਰੋਧ ਕਰਨਾ ਪਵੇ। ਸਾਡੀ ਸਾਰੀ ਕੌਮ ਦੀ ਊਰਜਾ ਇਸ ਗੱਲ ਦੇ ਵਿੱਚ ਵਿਅਰਥ ਜਾ ਰਹੀ ਹੈ ਵੀ ਤੁਸੀਂ ਫਿਲਮ ਬਣਾ ਦਿੰਦੇ ਜੋ ਜਿਹੜੀ ਗੁਰਮਰਿਆਦਾ ਦੇ ਉਲਟ ਹੁੰਦੀ ਹੈ, ਸਿੱਖ ਸਿਧਾਂਤ ਦੇ ਉਲਟ ਹੁੰਦੀ, ਅਨੁਕੂਲ ਨਹੀਂ ਹੁੰਦੀ, ਤੇ ਸਿੱਖਾਂ ਨੂੰ ਵਿਰੋਧ ਕਰਨਾ ਪੈਂਦਾ ਕਿਉਂਕਿ ਸਿੱਖਾਂ ਦੀ ਹਕੂਮਤ ਨਹੀਂ, ਜਿਨ੍ਹਾਂ ਦੀ ਹਕੂਮਤ ਹੈ। ਪਿੱਛੇ ਜੇ ਇੱਕ ਕਾਲੀ ਫਿਲਮ ਬਣੀ ਸੀ ਕੈਨੇਡਾ ਦੇ ਵਿੱਚ, ਔਰ ਉਸ ਤੇ ਹਿੰਦੁਸਤਾਨ ਦੀ ਹਕੂਮਤ ਨੇ ਹਿੰਦੁਸਤਾਨ ਤੋਂ ਬਾਹਰ ਕੈਨੇਡਾ ਦੇ ਵਿੱਚ ਉਹ ਫਿਲਮ ਤੇ ਰੋਕ ਲਗਾਤੀ ਸੀ। ਮਿਨਿਸਟਰੀ ਨੇ ਉੱਥੇ ਉਹਨਾਂ ਨੂੰ ਤੇ ਨਾਲ ਮਾਫੀ ਵੀ ਮੰਗਵਾਈ ਸੀ। ਇਹ ਰਾਜ ਭਾਗ ਦੀ ਗੱਲ ਹੈ, ਸਾਡੇ ਕੋਲ ਹੈ ਨਹੀਂ, ਉਹਨਾਂ ਕੋਲ ਹੈਗਾ। ਸਾਡੇ ਕੋਲ ਨਾ ਹੋਣ ਕਰਕੇ ਜਿਹੜੀ ਚੀਜ਼ ਸਾਡੀ ਗੁਰਮਰਿਆਦਾ ਦੇ ਉਲਟ ਹੈ ਉਹ ਅੱਜ ਸ਼ਰੇਆਮ ਸਿਨੇਮਿਆਂ 'ਚ ਚੱਲਣ ਜਾ ਰਹੀ ਹੈ ਤੇ ਸਾਡਾ ਜਿਹੜਾ ਵਿਰੋਧ ਆ ਉਹ ਉਸ ਵਿਰੋਧ ਨੂੰ ਮੰਨਦੇ ਨਹੀਂ, ਸਗੋਂ ਸਿੱਖਾਂ ਨੂੰ ਬਾਰ-ਬਾਰ ਇਹ ਚੜਾਉਂਦੇ ਨੇ ਵੀ ਉਹ ਬਾਰ-ਬਾਰ ਫਿਲਮਾਂ ਬਣਾਉਂਦੇ ਨੇ ਤੇ ਸਿੱਖ ਬਾਰ-ਬਾਰ ਵਿਰੋਧ ਕਰਦੇ ਨੇ। ਸੰਗਤਾਂ ਨੂੰ ਅਪੀਲ ਹੈ ਵੀ ਤੁਸੀਂ ਵੱਧ ਤੋਂ ਵੱਧ ਇਸ ਫਿਲਮ ਦਾ ਵਿਰੋਧ ਕਰੋ। ਇਹ ਫਿਲਮ ਨਹੀਂ ਚੱਲਣੀ ਚਾਹੀਦੀ, ਕਿਉਂਕਿ ਪੰਜਾਬ ਦੀ ਧਰਤੀ ਦੇ ਉੱਤੇ ਜਾਂ ਕਿਸੇ ਵੀ ਦੁਨੀਆ ਦੀ ਧਰਤੀ ਦੇ ਉੱਤੇ ਜਿਹੜੀਆਂ ਗੁਰਮਰਿਆਦਾ ਦੇ ਉਲਟ ਫਿਲਮਾਂ ਨੇ ਜਾਂ ਸਿੱਖੀ ਦੇ ਉਲਟ ਜਿਹੜਾ ਪ੍ਰਚਾਰ ਹੈ ਉਹ ਨਹੀਂ ਹੋਣਾ ਚਾਹੀਦਾ। ਇੰਨੀਆਂ ਕੁ ਬੇਨਤੀਆਂ ਨੇ ਖਿਮਾ ਦਾ ਜਾਚਕਾਂ ਜੀ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਗੱਲਬਾਤ ਦਾ ਵਿਸ਼ਾ ਹੈ ਵੀ ਜਿਹੜੀ ਫਿਲਮ ਇੱਕ ਆ ਰਹੀ ਹੈ ਦਾਸਤਾਨ-ਏ ਸਰਹਿੰਦ, ਉਸ ਫਿਲਮ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦਾ ਜਿਹੜਾ ਕਿਰਦਾਰ ਹੈ ਉਹ ਕਾਰਟੂਨ ਰੂਪ ਦੇ ਵਿੱਚ ਫਿਰ ਦਿਖਾਇਆ ਗਿਆ। ਪਹਿਲਾਂ ਜਿਹੜੀ ਫਿਲਮ 4 ਸਾਹਿਬਜ਼ਾਦੇ ਆਈ ਸੀ, ਉਸ ਕਤਾਈ ਨੂੰ ਜਦੋਂ ਦਾ ਕੌਮ ਨੇ ਪ੍ਰਵਾਨ ਕੀਤਾ ਹੈ ਵੀ ਕੋਈ ਗੁਰੂ ਸਾਹਿਬ ਦਾ ਜਿਹੜੇ ਸਾਹਿਬਜ਼ਾਦੇ ਨੇ, ਗੁਰੂ ਪਰਿਵਾਰ ਹੈ ਜਾਂ ਜਿਹੜੇ ਹਜੂਰੀ ਸਿੱਖ ਨੇ ਜਾਂ ਸਿੱਖ ਸ਼ਹੀਦ ਨੇ, ਉਹਨਾਂ ਦਾ ਜਦੋਂ ਫਿਲਮਾਂਕਣ ਕਰਦਾ ਹੈ ਕਾਰਟੂਨ ਰੂਪ ਦੇ ਵਿੱਚ ਜਾਂ ਵੈਸੇ, ਉਸ ਦਾ ਜਿਹੜਾ ਸ਼੍ਰੋਮਣੀ ਕਮੇਟੀ ਦਾ 1934 ਦਾ ਮਤਾ ਇਸ ਗੱਲ ਦੇ ਵਿਰੋਧ 'ਚ ਹੈ ਵੀ ਇਹ ਸਾਰਾ ਕੁਝ ਨਹੀਂ ਹੋ ਸਕਦਾ। ਪਰ ਜਿਹੜੇ ਫਿਲਮਾਂ ਬਣਾਉਣ ਵਾਲੇ ਨੇ ਇਹ ਬਾਰ-ਬਾਰ ਜਾਣ ਬੁੱਝ ਕੇ ਸਿੱਖਾਂ ਦਾ ਜਿਹੜਾ ਸਬਰ ਪਰਖਦੇ ਨੇ, ਇਹ ਫਿਲਮ ਬਣਾ ਲੈਂਦੇ ਨੇ ਬਿਨਾਂ ਕਿਸੇ ਦੇ ਨਾਲ ਸਲਾਹ ਕੀਤੇ, ਬਿਨਾਂ ਸਿੱਖਾਂ ਦੇ ਨਾਲ ਕੋਈ ਇਸ ਗੱਲਬਾਤ ਬਾਰੇ ਸਲਾਹ ਕੀਤੇ। ਪਹਿਲੀ ਗੱਲ ਤੇ ਜਦੋਂ ਸਿੱਖਾਂ ਨੇ ਇਹ ਗੱਲ ਐਲਾਨੀਆਂ ਤੌਰ ਤੇ ਕਹੀ ਹੈ ਵੀ ਗੁਰੂ ਸਾਹਿਬਾਂ ਤੇ ਸ਼ਹੀਦਾਂ ਦੇ ਉੱਤੇ, ਗੁਰੂ ਪਰਿਵਾਰ ਤੇ ਹਜੂਰੀ ਸਿੱਖਾਂ ਤੇ ਕੋਈ ਵੀ ਫਿਲਮ ਨਹੀਂ ਬਣ ਸਕਦੀ, ਤੇ ਫਿਰ ਬਾਰ-ਬਾਰ ਸਿੱਖਾਂ ਨੂੰ ਇਸ ਗੱਲ ਦੇ ਉੱਤੇ ਪਰੇਸ਼ਾਨ ਕਰਨਾ ਚੰਗੀ ਗੱਲ ਨਹੀਂ। ਦੇਖੋ ਸਿੱਖਾਂ ਦੇ ਵਿੱਚ ਜਿਹੜੀ ਪਰੰਪਰਾ ਹੈ, ਕਿਉਂਕਿ ਬਹੁਤ ਲੋਕਾਂ ਦਾ ਇਹ ਤਰਕ ਹੈ ਵੀ ਜਿਹੜੇ ਬੱਚੇ ਨੇ ਸਾਡੇ ਉਹ ਇਹਨਾਂ ਫਿਲਮਾਂ ਨੂੰ ਵੇਖ ਕੇ ਗੁਰਸਿੱਖ ਬਣਨਗੇ ਜਾਂ ਸਿੱਖੀ ਜੀਵਨ ਗ੍ਰਹਿਣ ਕਰਨਗੇ। ਇਹ ਗੱਲ ਬਿਲਕੁਲ ਝੂਠੀ ਹੈ, ਕਿਉਂਕਿ ਸਿੱਖਾਂ ਦੇ ਵਿੱਚ ਸਾਖੀ ਦੀ ਪਰੰਪਰਾ ਤੇ ਹੈਗੀ ਹੈ। ਮਹਾਰਾਜ ਦੇ ਬਚਨ ਨੇ ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ, ਗੁਰ ਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਾਰਾ। ਇਹ ਜਿਹੜੇ ਬਚਨ ਨੇ ਵੀ ਜਿਹੜੀ ਸਾਖੀ ਹੈ ਉਹੋ ਹੀ ਜਿਹੜੀ ਹੈ ਮਨੁੱਖ ਦੀ ਜਿਹੜੀ ਚੰਚਲ ਮਤ ਹੈ। ਇਹ ਚੰਚਲ ਮਤ ਹੁੰਦੀ ਹੈ ਵੀ ਅਸੀਂ ਬਾਰ-ਬਾਰ ਤਜਰਬੇ ਐਕਸਪੈਰੀਮੈਂਟ ਕਰੀਏ, ਗੁਰੂ ਸਾਹਿਬ ਦੇ ਉੱਤੇ ਫਿਲਮਾਂ ਬਣਾਈਏ, ਕਦੀ ਕੁਛ ਕਰੀਏ। ਜਿਹੜੀ ਇਹ ਅੰਧਾਰਾ ਜਿਹੜਾ ਜੀਵਨ ਦੇ ਵਿੱਚ ਸਾਡੇ 'ਚ ਹੈਗਾ ਹੈ, ਜਿਹੜਾ ਜੀਵਨ 'ਚ ਗੁਰੂ ਪ੍ਰਚਾਰ ਨਹੀਂ, ਗੁਰਬਾਣੀ ਦਾ ਪ੍ਰਕਾਸ਼ ਨਹੀਂ, ਉਹ ਉਦੋਂ ਮਿਟਣਾ ਹੈ ਜਦੋਂ ਅਸੀਂ ਸਾਖੀ ਪਰੰਪਰਾ ਨਾਲ ਜੁੜੇ, ਗੁਰਬਾਣੀ ਪੜ੍ਹੀ। ਸੋ ਅੱਜ ਜਿੰਨੇ ਵੀ ਸਿੱਖਾਂ ਦਾ ਇਹ ਕੰਸਰਨ ਆ ਵੀ ਸਾਡੇ ਬੱਚੇ ਸਿੱਖੀ ਨਾਲ ਕਿਵੇਂ ਜੁੜਨਗੇ, ਕਿਉਂਕਿ ਆਪਣੀ ਜ਼ਿੰਦਗੀ ਉਹਨਾਂ ਦੀ ਬਹੁਤ ਜ਼ਿਆਦਾ ਰੁਝੇਵੇਂ ਵਾਲੀ ਹੈ। ਉਹ ਆਪਣੇ ਬੱਚਿਆਂ ਨੂੰ ਬਿਲਕੁਲ ਸਮਾਂ ਨਹੀਂ ਦਿੰਦੇ ਤੇ ਉਹਨਾਂ ਨੂੰ ਲੱਗਦਾ ਵੀ ਕੋਈ ਐਸਾ ਬੰਦਾ
ਜਿਹਨੂੰ ਗੁਰਸਿੱਖੀ ਦਾ ਬਿਲਕੁਲ ਪਤਾ ਨਹੀਂ, ਜਿਹਨੂੰ ਸਿਧਾਂਤ ਦਾ ਪਤਾ ਨਹੀਂ, ਗੁਰਮਰਿਆਦਾ ਦਾ ਪਤਾ ਨਹੀਂ, ਉਹ 4 ਪੈਸੇ ਲਾ ਕੇ ਫਿਲਮ ਬਣਾ ਦਿੰਦਾ ਹੈ। ਉਸ ਫਿਲਮ ਦੇ ਵਿੱਚ ਪਹਿਲਾਂ ਬੰਦਿਆਂ ਦੇ ਕੋਲੋਂ, ਬੱਚਿਆਂ ਦੇ ਕੋਲੋਂ ਇੱਕ ਕਰਮੇ ਪਾਪ ਕਰਾਇਆ ਜਾਂਦਾ ਹੈ ਵੀ ਉਹ ਸਾਹਿਬਜ਼ਾਦਿਆਂ ਦਾ ਰੋਲ ਅਦਾ ਕਰਦੇ ਨੇ, ਔਰ ਉਸ ਤੋਂ ਬਾਅਦ ਚ ਕਾਰਟੂਨ ਨੂਮਾ ਚਿਹਰਾ ਲਾ ਕੇ ਤੇ ਸਾਹਿਬਜ਼ਾਦਿਆਂ ਦੀ ਬੇਅਦਬੀ ਕੀਤੀ ਜਾਂਦੀ ਹੈ। ਇਹ ਜਿਹੜੀ ਫਿਲਮ ਆ ਰਹੀ ਹੈ, ਸ਼੍ਰੋਮਣੀ ਕਮੇਟੀ ਨੇ ਵੀ ਇਸ ਗੱਲ ਦੇ ਉੱਤੇ ਆਪਣਾ ਪੱਖ ਸਪਸ਼ਟ ਕੀਤਾ ਵੀ ਉਹਨਾਂ ਕਿਸੇ ਚੀਜ਼ ਨੂੰ ਪ੍ਰਵਾਨਗੀ ਨਹੀਂ ਦਿੱਤੀ, ਕਿਉਂਕਿ ਉਹ ਆਪਣੇ ਮਤ ਦੇ ਉਲਟ ਜਾ ਕੇ ਪ੍ਰਵਾਨਗੀ ਦੇ ਵੀ ਨਹੀਂ ਸਕਦੇ। ਸੋ ਸਿੱਖ ਜਗਤ ਨੂੰ ਚਾਹੀਦਾ ਹੈ ਵੀ ਇਸ ਫਿਲਮ ਦਾ ਵੱਧ ਤੋਂ ਵੱਧ ਵਿਰੋਧ ਕਰੋ, ਤੇ ਅੱਗੇ ਤੋਂ ਜਿਹੜੇ ਫਿਲਮਾਂ ਬਣਾਉਣ ਵਾਲੇ ਨੇ ਉਹਨਾਂ ਨੂੰ ਇਹ ਬੇਨਤੀ ਹੈ ਵੀ ਤੁਸੀਂ ਇਹੋ ਜਿਹੀਆਂ ਫਿਲਮਾਂ ਨਾ ਬਣਾਓ ਜਿਹਦਾ ਬਾਅਦ ਚ ਸਿੱਖਾਂ ਨੂੰ ਵਿਰੋਧ ਕਰਨਾ ਪਵੇ। ਸਾਡੀ ਸਾਰੀ ਕੌਮ ਦੀ ਊਰਜਾ ਇਸ ਗੱਲ ਦੇ ਵਿੱਚ ਵਿਅਰਥ ਜਾ ਰਹੀ ਹੈ ਵੀ ਤੁਸੀਂ ਫਿਲਮ ਬਣਾ ਦਿੰਦੇ ਜੋ ਜਿਹੜੀ ਗੁਰਮਰਿਆਦਾ ਦੇ ਉਲਟ ਹੁੰਦੀ ਹੈ, ਸਿੱਖ ਸਿਧਾਂਤ ਦੇ ਉਲਟ ਹੁੰਦੀ, ਅਨੁਕੂਲ ਨਹੀਂ ਹੁੰਦੀ, ਤੇ ਸਿੱਖਾਂ ਨੂੰ ਵਿਰੋਧ ਕਰਨਾ ਪੈਂਦਾ ਕਿਉਂਕਿ ਸਿੱਖਾਂ ਦੀ ਹਕੂਮਤ ਨਹੀਂ, ਜਿਨ੍ਹਾਂ ਦੀ ਹਕੂਮਤ ਹੈ। ਪਿੱਛੇ ਜੇ ਇੱਕ ਕਾਲੀ ਫਿਲਮ ਬਣੀ ਸੀ ਕੈਨੇਡਾ ਦੇ ਵਿੱਚ, ਔਰ ਉਸ ਤੇ ਹਿੰਦੁਸਤਾਨ ਦੀ ਹਕੂਮਤ ਨੇ ਹਿੰਦੁਸਤਾਨ ਤੋਂ ਬਾਹਰ ਕੈਨੇਡਾ ਦੇ ਵਿੱਚ ਉਹ ਫਿਲਮ ਤੇ ਰੋਕ ਲਗਾਤੀ ਸੀ। ਮਿਨਿਸਟਰੀ ਨੇ ਉੱਥੇ ਉਹਨਾਂ ਨੂੰ ਤੇ ਨਾਲ ਮਾਫੀ ਵੀ ਮੰਗਵਾਈ ਸੀ। ਇਹ ਰਾਜ ਭਾਗ ਦੀ ਗੱਲ ਹੈ, ਸਾਡੇ ਕੋਲ ਹੈ ਨਹੀਂ, ਉਹਨਾਂ ਕੋਲ ਹੈਗਾ। ਸਾਡੇ ਕੋਲ ਨਾ ਹੋਣ ਕਰਕੇ ਜਿਹੜੀ ਚੀਜ਼ ਸਾਡੀ ਗੁਰਮਰਿਆਦਾ ਦੇ ਉਲਟ ਹੈ ਉਹ ਅੱਜ ਸ਼ਰੇਆਮ ਸਿਨੇਮਿਆਂ 'ਚ ਚੱਲਣ ਜਾ ਰਹੀ ਹੈ, ਤੇ ਸਾਡਾ ਜਿਹੜਾ ਵਿਰੋਧ ਆ ਉਹ ਉਸ ਵਿਰੋਧ ਨੂੰ ਮੰਨਦੇ ਨਹੀਂ, ਸਗੋਂ ਸਿੱਖਾਂ ਨੂੰ ਬਾਰ-ਬਾਰ ਇਹ ਚੜਾਉਂਦੇ ਨੇ ਵੀ ਉਹ ਬਾਰ-ਬਾਰ ਫਿਲਮਾਂ ਬਣਾਉਂਦੇ ਨੇ ਤੇ ਸਿੱਖ ਬਾਰ-ਬਾਰ ਵਿਰੋਧ ਕਰਦੇ ਨੇ। ਸੰਗਤਾਂ ਨੂੰ ਅਪੀਲ ਹੈ ਵੀ ਤੁਸੀਂ ਵੱਧ ਤੋਂ ਵੱਧ ਇਸ ਫਿਲਮ ਦਾ ਵਿਰੋਧ ਕਰੋ। ਇਹ ਫਿਲਮ ਨਹੀਂ ਚੱਲਣੀ ਚਾਹੀਦੀ, ਕਿਉਂਕਿ ਪੰਜਾਬ ਦੀ ਧਰਤੀ ਦੇ ਉੱਤੇ ਜਾਂ ਕਿਸੇ ਵੀ ਦੁਨੀਆ ਦੀ ਧਰਤੀ ਦੇ ਉੱਤੇ ਜਿਹੜੀਆਂ ਗੁਰਮਰਿਆਦਾ ਦੇ ਉਲਟ ਫਿਲਮਾਂ ਨੇ ਜਾਂ ਸਿੱਖੀ ਦੇ ਉਲਟ ਜਿਹੜਾ ਪ੍ਰਚਾਰ ਹੈ ਉਹ ਨਹੀਂ ਹੋਣਾ ਚਾਹੀਦਾ। ਇੰਨੀਆਂ ਕੁ ਬੇਨਤੀਆਂ ਨੇ ਖਿਮਾ ਦਾ ਜਾਚਕਾਂ ਜੀ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਗੱਲਬਾਤ ਦਾ ਵਿਸ਼ਾ ਹੈ ਵੀ ਜਿਹੜੀ ਫਿਲਮ ਇੱਕ ਆ ਰਹੀ ਹੈ ਦਾਸਤਾਨ-ਏ ਸਰਹਿੰਦ, ਉਸ ਫਿਲਮ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦਾ ਜਿਹੜਾ ਕਿਰਦਾਰ ਹੈ ਉਹ ਕਾਰਟੂਨ ਰੂਪ ਦੇ ਵਿੱਚ ਫਿਰ ਦਿਖਾਇਆ ਗਿਆ। ਪਹਿਲਾਂ ਜਿਹੜੀ ਫਿਲਮ 4 ਸਾਹਿਬਜ਼ਾਦੇ ਆਈ ਸੀ, ਉਸ ਕਤਾਈ ਨੂੰ ਜਦੋਂ ਦਾ ਕੌਮ ਨੇ ਪ੍ਰਵਾਨ ਕੀਤਾ ਹੈ ਵੀ ਕੋਈ ਗੁਰੂ ਸਾਹਿਬ ਦਾ ਜਿਹੜੇ ਸਾਹਿਬਜ਼ਾਦੇ ਨੇ, ਗੁਰੂ ਪਰਿਵਾਰ ਹੈ, ਜਾਂ ਜਿਹੜੇ ਹਜੂਰੀ ਸਿੱਖ ਨੇ ਜਾਂ ਸਿੱਖ ਸ਼ਹੀਦ ਨੇ, ਉਹਨਾਂ ਦਾ ਜਦੋਂ ਫਿਲਮਾਂਕਣ ਕਰਦਾ ਹੈ ਕਾਰਟੂਨ ਰੂਪ ਦੇ ਵਿੱਚ ਜਾਂ ਵੈਸੇ, ਉਸ ਦਾ ਜਿਹੜਾ ਸ਼੍ਰੋਮਣੀ ਕਮੇਟੀ ਦਾ 1934 ਦਾ ਮਤਾ ਇਸ ਗੱਲ ਦੇ ਵਿਰੋਧ 'ਚ ਹੈ ਵੀ ਇਹ ਸਾਰਾ ਕੁਝ ਨਹੀਂ ਹੋ ਸਕਦਾ। ਪਰ ਜਿਹੜੇ ਫਿਲਮਾਂ ਬਣਾਉਣ ਵਾਲੇ ਨੇ ਇਹ ਬਾਰ-ਬਾਰ ਜਾਣ ਬੁੱਝ ਕੇ ਸਿੱਖਾਂ ਦਾ ਜਿਹੜਾ ਸਬਰ ਪਰਖਦੇ ਨੇ, ਇਹ ਫਿਲਮ ਬਣਾ ਲੈਂਦੇ ਨੇ ਬਿਨਾਂ ਕਿਸੇ ਦੇ ਨਾਲ ਸਲਾਹ ਕੀਤੇ, ਬਿਨਾਂ ਸਿੱਖਾਂ ਦੇ ਨਾਲ ਕੋਈ ਇਸ ਗੱਲਬਾਤ ਬਾਰੇ ਸਲਾਹ ਕੀਤੇ। ਪਹਿਲੀ ਗੱਲ ਤੇ ਜਦੋਂ ਸਿੱਖਾਂ ਨੇ ਇਹ ਗੱਲ ਐਲਾਨੀਆਂ ਤੌਰ ਤੇ ਕਹੀ ਹੈ ਵੀ ਗੁਰੂ ਸਾਹਿਬਾਂ ਤੇ ਸ਼ਹੀਦਾਂ ਦੇ ਉੱਤੇ, ਗੁਰੂ ਪਰਿਵਾਰ ਤੇ ਹਜੂਰੀ ਸਿੱਖਾਂ ਤੇ ਕੋਈ ਵੀ ਫਿਲਮ ਨਹੀਂ ਬਣ ਸਕਦੀ, ਤੇ ਫਿਰ ਬਾਰ-ਬਾਰ ਸਿੱਖਾਂ ਨੂੰ ਇਸ ਗੱਲ ਦੇ ਉੱਤੇ ਪਰੇਸ਼ਾਨ ਕਰਨਾ ਚੰਗੀ ਗੱਲ ਨਹੀਂ। ਦੇਖੋ, ਸਿੱਖਾਂ ਦੇ ਵਿੱਚ ਜਿਹੜੀ ਪਰੰਪਰਾ ਹੈ, ਕਿਉਂਕਿ ਬਹੁਤ ਲੋਕਾਂ ਦਾ ਇਹ ਤਰਕ ਹੈ ਵੀ ਜਿਹੜੇ ਬੱਚੇ ਨੇ ਸਾਡੇ ਉਹ ਇਹਨਾਂ ਫਿਲਮਾਂ ਨੂੰ ਵੇਖ ਕੇ ਗੁਰਸਿੱਖ ਬਣਨਗੇ ਜਾਂ ਸਿੱਖੀ ਜੀਵਨ ਗ੍ਰਹਿਣ ਕਰਨਗੇ। ਇਹ ਗੱਲ ਬਿਲਕੁਲ ਝੂਠੀ ਹੈ, ਕਿਉਂਕਿ ਸਿੱਖਾਂ ਦੇ ਵਿੱਚ ਸਾਖੀ ਦੀ ਪਰੰਪਰਾ ਤੇ ਹੈਗੀ ਹੈ। ਮਹਾਰਾਜ ਦੇ ਬਚਨ ਨੇ, ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ, ਗੁਰ ਸਾਖੀ ਕਾ ਜਿਆਰਾ ਤਾਂ ਮਿਟਿਆ ਸਗਲ ਅੰਧਾਰਾ। ਇਹ ਜਿਹੜੇ ਬਚਨ ਨੇ ਵੀ ਜਿਹੜੀ ਸਾਖੀ ਹੈ ਉਹੋ ਹੀ ਜਿਹੜੀ ਹੈ ਮਨੁੱਖ ਦੀ ਜਿਹੜੀ ਚੰਚਲ ਮਤ ਹੈ, ਇਹ ਚੰਚਲ ਮਤ ਹੁੰਦੀ ਹੈ ਵੀ ਅਸੀਂ ਬਾਰ-ਬਾਰ ਤਜਰਬੇ, ਐਕਸਪੈਰੀਮੈਂਟ ਕਰੀਏ, ਗੁਰੂ ਸਾਹਿਬ ਦੇ ਉੱਤੇ ਫਿਲਮਾਂ ਬਣਾਈਏ, ਕਦੀ ਕੁਛ ਕਰੀਏ। ਜਿਹੜੀ ਇਹ ਅੰਧਾਰਾ ਜਿਹੜਾ ਜੀਵਨ ਦੇ ਵਿੱਚ ਸਾਡੇ 'ਚ ਹੈਗਾ ਹੈ, ਜਿਹੜਾ ਜੀਵਨ 'ਚ ਗੁਰੂ ਪ੍ਰਚਾਰ ਨਹੀਂ, ਗੁਰਬਾਣੀ ਦਾ ਪ੍ਰਕਾਸ਼ ਨਹੀਂ, ਉਹ ਉਦੋਂ ਮਿਟਣਾ ਹੈ ਜਦੋਂ ਅਸੀਂ ਸਾਖੀ ਪਰੰਪਰਾ ਨਾਲ ਜੁੜੇ, ਗੁਰਬਾਣੀ ਪੜ੍ਹੀ। ਸੋ ਅੱਜ ਜਿੰਨੇ ਵੀ ਸਿੱਖਾਂ ਦਾ ਇਹ ਕੰਸਰਨ ਆ ਵੀ ਸਾਡੇ ਬੱਚੇ ਸਿੱਖੀ ਨਾਲ ਕਿਵੇਂ ਜੁੜਨਗੇ, ਕਿਉਂਕਿ ਆਪਣੀ ਜ਼ਿੰਦਗੀ ਉਹਨਾਂ ਦੀ ਬਹੁਤ ਜ਼ਿਆਦਾ ਰੁਝੇਵੇਂ ਵਾਲੀ ਹੈ, ਉਹ ਆਪਣੇ ਬੱਚਿਆਂ ਨੂੰ ਬਿਲਕੁਲ ਸਮਾਂ ਨਹੀਂ ਦਿੰਦੇ, ਤੇ ਉਹਨਾਂ ਨੂੰ ਲੱਗਦਾ ਵੀ ਕੋਈ ਐਸਾ ਬੰਦਾ ਜਿਹਨੂੰ ਗੁਰਸਿੱਖੀ ਦਾ ਬਿਲਕੁਲ ਪਤਾ ਨਹੀਂ, ਜਿਹਨੂੰ ਸਿਧਾਂਤ ਦਾ ਪਤਾ ਨਹੀਂ, ਗੁਰਮਰਿਆਦਾ ਦਾ ਪਤਾ ਨਹੀਂ, ਉਹ 4 ਪੈਸੇ ਲਾ ਕੇ ਫਿਲਮ ਬਣਾ ਦਿੰਦਾ ਹੈ। ਉਸ ਫਿਲਮ ਦੇ ਵਿੱਚ ਪਹਿਲਾਂ ਬੰਦਿਆਂ ਦੇ ਕੋਲੋਂ, ਬੱਚਿਆਂ ਦੇ ਕੋਲੋਂ ਇੱਕ ਕਰਮੇ ਪਾਪ ਕਰਾਇਆ ਜਾਂਦਾ ਹੈ ਵੀ ਉਹ ਸਾਹਿਬਜ਼ਾਦਿਆਂ ਦਾ ਰੋਲ ਅਦਾ ਕਰਦੇ ਨੇ, ਔਰ ਉਸ ਤੋਂ ਬਾਅਦ ਚ ਕਾਰਟੂਨ ਨੂਮਾ ਚਿਹਰਾ ਲਾ ਕੇ ਤੇ ਸਾਹਿਬਜ਼ਾਦਿਆਂ ਦੀ ਬੇਅਦਬੀ ਕੀਤੀ ਜਾਂਦੀ ਹੈ। ਇਹ ਜਿਹੜੀ ਫਿਲਮ ਆ ਰਹੀ ਹੈ, ਸ਼੍ਰੋਮਣੀ ਕਮੇਟੀ ਨੇ ਵੀ ਇਸ ਗੱਲ ਦੇ ਉੱਤੇ ਆਪਣਾ ਪੱਖ ਸਪਸ਼ਟ ਕੀਤਾ ਵੀ ਉਹਨਾਂ ਕਿਸੇ ਚੀਜ਼ ਨੂੰ ਪ੍ਰਵਾਨਗੀ ਨਹੀਂ ਦਿੱਤੀ, ਕਿਉਂਕਿ ਉਹ ਆਪਣੇ ਮਤ ਦੇ ਉਲਟ ਜਾ ਕੇ ਪ੍ਰਵਾਨਗੀ ਦੇ ਵੀ ਨਹੀਂ ਸਕਦੇ। ਸੋ ਸਿੱਖ ਜਗਤ ਨੂੰ ਚਾਹੀਦਾ ਹੈ ਵੀ ਇਸ ਫਿਲਮ ਦਾ ਵੱਧ ਤੋਂ ਵੱਧ ਵਿਰੋਧ ਕਰੋ, ਤੇ ਅੱਗੇ ਤੋਂ ਜਿਹੜੇ ਫਿਲਮਾਂ ਬਣਾਉਣ ਵਾਲੇ ਨੇ ਉਹਨਾਂ ਨੂੰ ਇਹ ਬੇਨਤੀ ਹੈ ਵੀ ਤੁਸੀਂ ਇਹੋ ਜਿਹੀਆਂ ਫਿਲਮਾਂ ਨਾ ਬਣਾਓ ਜਿਹਦਾ ਬਾਅਦ ਚ ਸਿੱਖਾਂ ਨੂੰ ਵਿਰੋਧ ਕਰਨਾ ਪਵੇ। ਸਾਡੀ ਸਾਰੀ ਕੌਮ ਦੀ ਊਰਜਾ ਇਸ ਗੱਲ ਦੇ ਵਿੱਚ ਵਿਅਰਥ ਜਾ ਰਹੀ ਹੈ ਵੀ ਤੁਸੀਂ ਫਿਲਮ ਬਣਾ ਦਿੰਦੇ ਜੋ ਜਿਹੜੀ ਗੁਰਮਰਿਆਦਾ ਦੇ ਉਲਟ ਹੁੰਦੀ ਹੈ, ਸਿੱਖ ਸਿਧਾਂਤ ਦੇ ਉਲਟ ਹੁੰਦੀ, ਅਨੁਕੂਲ ਨਹੀਂ ਹੁੰਦੀ, ਤੇ ਸਿੱਖਾਂ ਨੂੰ ਵਿਰੋਧ ਕਰਨਾ ਪੈਂਦਾ ਕਿਉਂਕਿ ਸਿੱਖਾਂ ਦੀ ਹਕੂਮਤ ਨਹੀਂ, ਜਿਨ੍ਹਾਂ ਦੀ ਹਕੂਮਤ ਹੈ। ਪਿੱਛੇ ਜੇ ਇੱਕ ਕਾਲੀ ਫਿਲਮ ਬਣੀ ਸੀ ਕੈਨੇਡਾ ਦੇ ਵਿੱਚ, ਔਰ ਉਸ ਤੇ ਹਿੰਦੁਸਤਾਨ ਦੀ ਹਕੂਮਤ ਨੇ
ਹਿੰਦੁਸਤਾਨ ਤੋਂ ਬਾਹਰ ਕੈਨੇਡਾ ਦੇ ਵਿੱਚ ਉਹ ਫਿਲਮ ਤੇ ਰੋਕ ਲਗਾਤੀ ਸੀ ਮਿਨਿਸਟਰੀ ਨੇ, ਉੱਥੇ ਉਹਨਾਂ ਨੂੰ ਤੇ ਨਾਲ ਮਾਫੀ ਵੀ ਮੰਗਵਾਈ ਸੀ। ਇਹ ਰਾਜ ਭਾਗ ਦੀ ਗੱਲ ਹੈ, ਸਾਡੇ ਕੋਲ ਹੈ ਨਹੀਂ, ਉਹਨਾਂ ਕੋਲ ਹੈਗਾ। ਸਾਡੇ ਕੋਲ ਨਾ ਹੋਣ ਕਰਕੇ ਜਿਹੜੀ ਚੀਜ਼ ਸਾਡੀ ਗੁਰਮਰਿਆਦਾ ਦੇ ਉਲਟ ਹੈ ਉਹ ਅੱਜ ਸ਼ਰੇਆਮ ਸਿਨੇਮਿਆਂ 'ਚ ਚੱਲਣ ਜਾ ਰਹੀ ਹੈ। ਤੇ ਸਾਡਾ ਜਿਹੜਾ ਵਿਰੋਧ ਆ ਉਹ ਉਸ ਵਿਰੋਧ ਨੂੰ ਮੰਨਦੇ ਨਹੀਂ, ਸਗੋਂ ਸਿੱਖਾਂ ਨੂੰ ਬਾਰ-ਬਾਰ ਇਹ ਚੜਾਉਂਦੇ ਨੇ ਵੀ ਉਹ ਬਾਰ-ਬਾਰ ਫਿਲਮਾਂ ਬਣਾਉਂਦੇ ਨੇ ਤੇ ਸਿੱਖ ਬਾਰ-ਬਾਰ ਵਿਰੋਧ ਕਰਦੇ ਨੇ। ਸੰਗਤਾਂ ਨੂੰ ਅਪੀਲ ਹੈ ਵੀ ਤੁਸੀਂ ਵੱਧ ਤੋਂ ਵੱਧ ਇਸ ਫਿਲਮ ਦਾ ਵਿਰੋਧ ਕਰੋ। ਇਹ ਫਿਲਮ ਨਹੀਂ ਚੱਲਣੀ ਚਾਹੀਦੀ, ਕਿਉਂਕਿ ਪੰਜਾਬ ਦੀ ਧਰਤੀ ਦੇ ਉੱਤੇ ਜਾਂ ਕਿਸੇ ਵੀ ਦੁਨੀਆ ਦੀ ਧਰਤੀ ਦੇ ਉੱਤੇ ਜਿਹੜੀਆਂ ਗੁਰ ਮਰਿਆਦਾ ਦੇ ਉਲਟ ਫਿਲਮਾਂ ਨੇ ਜਾਂ ਸਿੱਖੀ ਦੇ ਉਲਟ ਜਿਹੜਾ ਪ੍ਰਚਾਰ ਹੈ ਉਹ ਨਹੀਂ ਹੋਣਾ ਚਾਹੀਦਾ। ਇੰਨੀਆਂ ਕੁ ਬੇਨਤੀਆਂ ਨੇ, ਖਿਮਾ ਦਾ ਜਾਚਕਾਂ ਜੀ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਗੱਲਬਾਤ ਦਾ ਵਿਸ਼ਾ ਹੈ ਵੀ ਜਿਹੜੀ ਫਿਲਮ ਇੱਕ ਆ ਰਹੀ ਹੈ ਦਾਸਤਾਨ-ਏ ਸਰਹਿੰਦ, ਉਸ ਫਿਲਮ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦਾ ਜਿਹੜਾ ਕਿਰਦਾਰ ਹੈ ਉਹ ਕਾਰਟੂਨ ਰੂਪ ਦੇ ਵਿੱਚ ਫਿਰ ਦਿਖਾਇਆ ਗਿਆ। ਪਹਿਲਾਂ ਜਿਹੜੀ ਫਿਲਮ ਚਾਰ ਸਾਹਿਬਜ਼ਾਦੇ ਆਈ ਸੀ, ਉਸ ਕਤਾਈ ਨੂੰ ਜਦੋਂ ਦਾ ਕੌਮ ਨੇ ਪ੍ਰਵਾਨ ਕੀਤਾ ਹੈ ਵੀ ਕੋਈ ਗੁਰੂ ਸਾਹਿਬ ਦਾ ਜਿਹੜੇ ਸਾਹਿਬਜ਼ਾਦੇ ਨੇ, ਗੁਰੂ ਪਰਿਵਾਰ ਹੈ ਜਾਂ ਜਿਹੜੇ ਹਜੂਰੀ ਸਿੱਖ ਨੇ ਜਾਂ ਸਿੱਖ ਸ਼ਹੀਦ ਨੇ, ਉਹਨਾਂ ਦਾ ਜਦੋਂ ਫਿਲਮਾਂਕਣ ਕਰਦਾ ਹੈ ਕਾਰਟੂਨ ਰੂਪ ਦੇ ਵਿੱਚ ਜਾਂ ਵੈਸੇ, ਉਸ ਦਾ ਜਿਹੜਾ ਸ਼੍ਰੋਮਣੀ ਕਮੇਟੀ ਦਾ 1934 ਦਾ ਮਤਾ ਇਸ ਗੱਲ ਦੇ ਵਿਰੋਧ 'ਚ ਹੈ ਵੀ ਇਹ ਸਾਰਾ ਕੁਝ ਨਹੀਂ ਹੋ ਸਕਦਾ। ਪਰ ਜਿਹੜੇ ਫਿਲਮਾਂ ਬਣਾਉਣ ਵਾਲੇ ਨੇ ਇਹ ਬਾਰ-ਬਾਰ ਜਾਣ ਬੁੱਝ ਕੇ ਸਿੱਖਾਂ ਦਾ ਜਿਹੜਾ ਸਬਰ ਪਰਖਦੇ ਨੇ, ਇਹ ਫਿਲਮ ਬਣਾ ਲੈਂਦੇ ਨੇ ਬਿਨਾਂ ਕਿਸੇ ਦੇ ਨਾਲ ਸਲਾਹ ਕੀਤੇ, ਬਿਨਾਂ ਸਿੱਖਾਂ ਦੇ ਨਾਲ ਕੋਈ ਇਸ ਗੱਲਬਾਤ ਬਾਰੇ ਸਲਾਹ ਕੀਤੇ। ਪਹਿਲੀ ਗੱਲ ਤੇ ਜਦੋਂ ਸਿੱਖਾਂ ਨੇ ਇਹ ਗੱਲ ਐਲਾਨੀਆਂ ਤੌਰ ਤੇ ਕਹੀ ਹੈ ਵੀ ਗੁਰੂ ਸਾਹਿਬਾਂ ਤੇ ਸ਼ਹੀਦਾਂ ਦੇ ਉੱਤੇ, ਗੁਰੂ ਪਰਿਵਾਰ ਤੇ ਹਜੂਰੀ ਸਿੱਖਾਂ ਤੇ ਕੋਈ ਵੀ ਫਿਲਮ ਨਹੀਂ ਬਣ ਸਕਦੀ, ਤੇ ਫਿਰ ਬਾਰ-ਬਾਰ ਸਿੱਖਾਂ ਨੂੰ ਇਸ ਗੱਲ ਦੇ ਉੱਤੇ ਪਰੇਸ਼ਾਨ ਕਰਨਾ ਚੰਗੀ ਗੱਲ ਨਹੀਂ। ਦੇਖੋ, ਸਿੱਖਾਂ ਦੇ ਵਿੱਚ ਜਿਹੜੀ ਪਰੰਪਰਾ ਹੈ, ਕਿਉਂਕਿ ਬਹੁਤ ਲੋਕਾਂ ਦਾ ਇਹ ਤਰਕ ਹੈ ਵੀ ਜਿਹੜੇ ਬੱਚੇ ਨੇ ਸਾਡੇ ਉਹ ਇਹਨਾਂ ਫਿਲਮਾਂ ਨੂੰ ਵੇਖ ਕੇ ਗੁਰਸਿੱਖ ਬਣਨਗੇ ਜਾਂ ਸਿੱਖੀ ਜੀਵਨ ਗ੍ਰਹਿਣ ਕਰਨਗੇ। ਇਹ ਗੱਲ ਬਿਲਕੁਲ ਝੂਠੀ ਹੈ, ਕਿਉਂਕਿ ਸਿੱਖਾਂ ਦੇ ਵਿੱਚ ਸਾਖੀ ਦੀ ਪਰੰਪਰਾ ਤੇ ਹੈਗੀ ਹੈ। ਮਹਾਰਾਜ ਦੇ ਬਚਨ ਨੇ, ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ, ਗੁਰ ਸਾਖੀ ਕਾ ਜਿਆਰਾ ਤਾਂ ਮਿਟਿਆ ਸਗਲ ਅੰਧਾਰਾ। ਇਹ ਜਿਹੜੇ ਬਚਨ ਨੇ ਵੀ ਜਿਹੜੀ ਸਾਖੀ ਹੈ ਉਹੋ ਹੀ ਜਿਹੜੀ ਹੈ ਮਨੁੱਖ ਦੀ ਜਿਹੜੀ ਚੰਚਲ ਮੱਤ ਹੈ, ਇਹ ਚੰਚਲ ਮੱਤ ਹੁੰਦੀ ਹੈ ਵੀ ਅਸੀਂ ਬਾਰ-ਬਾਰ ਤਜਰਬੇ, ਐਕਸਪੈਰੀਮੈਂਟ ਕਰੀਏ, ਗੁਰੂ ਸਾਹਿਬ ਦੇ ਉੱਤੇ ਫਿਲਮਾਂ ਬਣਾਈਏ, ਕਦੀ ਕੁਛ ਕਰੀਏ। ਜਿਹੜੀ ਇਹ ਅੰਧਾਰਾ ਜਿਹੜਾ ਜੀਵਨ ਦੇ ਵਿੱਚ ਸਾਡੇ 'ਚ ਹੈਗਾ ਹੈ, ਜਿਹੜਾ ਜੀਵਨ 'ਚ ਗੁਰੂ ਪ੍ਰਚਾਰ ਨਹੀਂ, ਗੁਰਬਾਣੀ ਦਾ ਪ੍ਰਕਾਸ਼ ਨਹੀਂ, ਉਹ ਉਦੋਂ ਮਿਟਣਾ ਹੈ ਜਦੋਂ ਅਸੀਂ ਸਾਖੀ ਪਰੰਪਰਾ ਨਾਲ ਜੁੜੇ, ਗੁਰਬਾਣੀ ਪੜ੍ਹੀ। ਸੋ ਅੱਜ ਜਿੰਨੇ ਵੀ ਸਿੱਖਾਂ ਦਾ ਇਹ ਕੰਸਰਨ ਆ ਵੀ ਸਾਡੇ ਬੱਚੇ ਸਿੱਖੀ ਨਾਲ ਕਿਵੇਂ ਜੁੜਨਗੇ, ਕਿਉਂਕਿ ਆਪਣੀ ਜ਼ਿੰਦਗੀ ਉਹਨਾਂ ਦੀ ਬਹੁਤ ਜ਼ਿਆਦਾ ਰੁਝੇਵੇਂ ਵਾਲੀ ਹੈ, ਉਹ ਆਪਣੇ ਬੱਚਿਆਂ ਨੂੰ ਬਿਲਕੁਲ ਸਮਾਂ ਨਹੀਂ ਦਿੰਦੇ। ਤੇ ਉਹਨਾਂ ਨੂੰ ਲੱਗਦਾ ਵੀ ਕੋਈ ਐਸਾ ਬੰਦਾ ਜਿਹਨੂੰ ਗੁਰਸਿੱਖੀ ਦਾ ਬਿਲਕੁਲ ਪਤਾ ਨਹੀਂ, ਜਿਹਨੂੰ ਸਿਧਾਂਤ ਦਾ ਪਤਾ ਨਹੀਂ, ਗੁਰਮਰਿਆਦਾ ਦਾ ਪਤਾ ਨਹੀਂ, ਉਹ ਚਾਰ ਪੈਸੇ ਲਾ ਕੇ ਫਿਲਮ ਬਣਾ ਦਿੰਦਾ ਹੈ। ਉਸ ਫਿਲਮ ਦੇ ਵਿੱਚ ਪਹਿਲਾਂ ਬੰਦਿਆਂ ਦੇ ਕੋਲੋਂ, ਬੱਚਿਆਂ ਦੇ ਕੋਲੋਂ ਇੱਕ ਕਰਮੇ ਪਾਪ ਕਰਾਇਆ ਜਾਂਦਾ ਹੈ ਵੀ ਉਹ ਸਾਹਿਬਜ਼ਾਦਿਆਂ ਦਾ ਰੋਲ ਅਦਾ ਕਰਦੇ ਨੇ, ਔਰ ਉਸ ਤੋਂ ਬਾਅਦ 'ਚ ਕਾਰਟੂਨ ਨੂਮਾ ਚਿਹਰਾ ਲਾ ਕੇ ਤੇ ਸਾਹਿਬਜ਼ਾਦਿਆਂ ਦੀ ਬੇਅਦਬੀ ਕੀਤੀ ਜਾਂਦੀ। ਇਹ ਜਿਹੜੀ ਫਿਲਮ ਆ ਰਹੀ ਹੈ, ਸ਼੍ਰੋਮਣੀ ਕਮੇਟੀ ਨੇ ਵੀ ਇਸ ਗੱਲ ਦੇ ਉੱਤੇ ਆਪਣਾ ਪੱਖ ਸਪਸ਼ਟ ਕੀਤਾ ਵੀ ਉਹਨਾਂ ਕਿਸੇ ਚੀਜ਼ ਨੂੰ ਪ੍ਰਵਾਨਗੀ ਨਹੀਂ ਦਿੱਤੀ, ਕਿਉਂਕਿ ਉਹ ਆਪਣੇ ਮਤ ਦੇ ਉਲਟ ਜਾ ਕੇ ਪ੍ਰਵਾਨਗੀ ਦੇ ਵੀ ਨਹੀਂ ਸਕਦੇ। ਸੋ ਸਿੱਖ ਜਗਤ ਨੂੰ ਚਾਹੀਦਾ ਹੈ ਵੀ ਇਸ ਫਿਲਮ ਦਾ ਵੱਧ ਤੋਂ ਵੱਧ ਵਿਰੋਧ ਕਰੋ, ਤੇ ਅੱਗੇ ਤੋਂ ਜਿਹੜੇ ਫਿਲਮਾਂ ਬਣਾਉਣ ਵਾਲੇ ਨੇ ਉਹਨਾਂ ਨੂੰ ਇਹ ਬੇਨਤੀ ਹੈ ਵੀ ਤੁਸੀਂ ਇਹੋ ਜਿਹੀਆਂ ਫਿਲਮਾਂ ਨਾ ਬਣਾਓ ਜਿਹਦਾ ਬਾਅਦ 'ਚ ਸਿੱਖਾਂ ਨੂੰ ਵਿਰੋਧ ਕਰਨਾ ਪਵੇ। ਸਾਡੀ ਸਾਰੀ ਕੌਮ ਦੀ ਊਰਜਾ ਇਸ ਗੱਲ ਦੇ ਵਿੱਚ ਵਿਅਰਥ ਜਾ ਰਹੀ ਹੈ ਵੀ ਤੁਸੀਂ ਫਿਲਮ ਬਣਾ ਦਿੰਦੇ ਜੋ ਜਿਹੜੀ ਗੁਰਮਰਿਆਦਾ ਦੇ ਉਲਟ ਹੁੰਦੀ ਹੈ, ਸਿੱਖ ਸਿਧਾਂਤ ਦੇ ਉਲਟ ਹੁੰਦੀ, ਅਨੁਕੂਲ ਨਹੀਂ ਹੁੰਦੀ, ਤੇ ਸਿੱਖਾਂ ਨੂੰ ਵਿਰੋਧ ਕਰਨਾ ਪੈਂਦਾ, ਕਿਉਂਕਿ ਸਿੱਖਾਂ ਦੀ ਹਕੂਮਤ ਨਹੀਂ, ਜਿਨ੍ਹਾਂ ਦੀ ਹਕੂਮਤ ਹੈ। ਪਿੱਛੇ ਜੇ ਇੱਕ ਕਾਲੀ ਫਿਲਮ ਬਣੀ ਸੀ ਕੈਨੇਡਾ ਦੇ ਵਿੱਚ, ਔਰ ਉਸ ਤੇ ਹਿੰਦੁਸਤਾਨ ਦੀ ਹਕੂਮਤ ਨੇ ਹਿੰਦੁਸਤਾਨ ਤੋਂ ਬਾਹਰ ਕੈਨੇਡਾ ਦੇ ਵਿੱਚ ਉਹ ਫਿਲਮ ਤੇ ਰੋਕ ਲਗਾਤੀ ਸੀ ਮਿਨਿਸਟਰੀ ਨੇ, ਉੱਥੇ ਉਹਨਾਂ ਨੂੰ ਤੇ ਨਾਲ ਮਾਫੀ ਵੀ ਮੰਗਵਾਈ ਸੀ। ਇਹ ਰਾਜ ਭਾਗ ਦੀ ਗੱਲ ਹੈ, ਸਾਡੇ ਕੋਲ ਹੈ ਨਹੀਂ, ਉਹਨਾਂ ਕੋਲ ਹੈਗਾ। ਸਾਡੇ ਕੋਲ ਨਾ ਹੋਣ ਕਰਕੇ ਜਿਹੜੀ ਚੀਜ਼ ਸਾਡੀ ਗੁਰਮਰਿਆਦਾ ਦੇ ਉਲਟ ਹੈ ਉਹ ਅੱਜ ਸ਼ਰੇਆਮ ਸਿਨੇਮਿਆਂ 'ਚ ਚੱਲਣ ਜਾ ਰਹੀ ਹੈ। ਤੇ ਸਾਡਾ ਜਿਹੜਾ ਵਿਰੋਧ ਆ ਉਹ ਉਸ ਵਿਰੋਧ ਨੂੰ ਮੰਨਦੇ ਨਹੀਂ, ਸਗੋਂ ਸਿੱਖਾਂ ਨੂੰ ਬਾਰ-ਬਾਰ ਇਹ ਚੜਾਉਂਦੇ ਨੇ ਵੀ ਉਹ ਬਾਰ-ਬਾਰ ਫਿਲਮਾਂ ਬਣਾਉਂਦੇ ਨੇ ਤੇ ਸਿੱਖ ਬਾਰ-ਬਾਰ ਵਿਰੋਧ ਕਰਦੇ ਨੇ। ਸੰਗਤਾਂ ਨੂੰ ਅਪੀਲ ਹੈ ਵੀ ਤੁਸੀਂ ਵੱਧ ਤੋਂ ਵੱਧ ਇਸ ਫਿਲਮ ਦਾ ਵਿਰੋਧ ਕਰੋ। ਇਹ ਫਿਲਮ ਨਹੀਂ ਚੱਲਣੀ ਚਾਹੀਦੀ, ਕਿਉਂਕਿ ਪੰਜਾਬ ਦੀ ਧਰਤੀ ਦੇ ਉੱਤੇ ਜਾਂ ਕਿਸੇ ਵੀ ਦੁਨੀਆ ਦੀ ਧਰਤੀ ਦੇ ਉੱਤੇ ਜਿਹੜੀਆਂ ਗੁਰ ਮਰਿਆਦਾ ਦੇ ਉਲਟ ਫਿਲਮਾਂ ਨੇ ਜਾਂ ਸਿੱਖੀ ਦੇ ਉਲਟ ਜਿਹੜਾ ਪ੍ਰਚਾਰ ਹੈ ਉਹ ਨਹੀਂ ਹੋਣਾ ਚਾਹੀਦਾ। ਇੰਨੀਆਂ ਕੁ ਬੇਨਤੀਆਂ ਨੇ, ਖਿਮਾ ਦਾ ਜਾਚਕਾਂ ਜੀ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਗੱਲਬਾਤ ਦਾ ਵਿਸ਼ਾ ਹੈ ਵੀ ਜਿਹੜੀ ਫਿਲਮ ਇੱਕ ਆ ਰਹੀ ਹੈ ਦਾਸਤਾਨ-ਏ ਸਰਹਿੰਦ, ਉਸ ਫਿਲਮ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦਾ ਜਿਹੜਾ ਕਿਰਦਾਰ ਹੈ ਉਹ ਕਾਰਟੂਨ ਰੂਪ ਦੇ ਵਿੱਚ ਫਿਰ ਦਿਖਾਇਆ ਗਿਆ। ਪਹਿਲਾਂ ਜਿਹੜੀ ਫਿਲਮ ਚਾਰ ਸਾਹਿਬਜ਼ਾਦੇ ਆਈ ਸੀ,
ਉਸ ਕਤਾਈ ਨੂੰ ਜਦੋਂ ਦਾ ਕੌਮ ਨੇ ਪ੍ਰਵਾਨ ਕੀਤਾ ਹੈ ਵੀ ਕੋਈ ਗੁਰੂ ਸਾਹਿਬ ਦਾ ਜਿਹੜੇ ਸਾਹਿਬਜ਼ਾਦੇ ਨੇ, ਗੁਰੂ ਪਰਿਵਾਰ ਹੈ, ਜਾਂ ਜਿਹੜੇ ਹਜੂਰੀ ਸਿੱਖ ਨੇ ਜਾਂ ਸਿੱਖ ਸ਼ਹੀਦ ਨੇ, ਉਹਨਾਂ ਦਾ ਜਦੋਂ ਫਿਲਮਾਂਕਣ ਕਰਦਾ ਹੈ ਕਾਰਟੂਨ ਰੂਪ ਦੇ ਵਿੱਚ ਜਾਂ ਵੈਸੇ, ਉਸ ਦਾ ਜਿਹੜਾ ਸ਼੍ਰੋਮਣੀ ਕਮੇਟੀ ਦਾ 1934 ਦਾ ਮਤਾ ਇਸ ਗੱਲ ਦੇ ਵਿਰੋਧ 'ਚ ਹੈ ਵੀ ਇਹ ਸਾਰਾ ਕੁਝ ਨਹੀਂ ਹੋ ਸਕਦਾ। ਪਰ ਜਿਹੜੇ ਫਿਲਮਾਂ ਬਣਾਉਣ ਵਾਲੇ ਨੇ ਇਹ ਬਾਰ-ਬਾਰ ਜਾਣ ਬੁੱਝ ਕੇ ਸਿੱਖਾਂ ਦਾ ਜਿਹੜਾ ਸਬਰ ਪਰਖਦੇ ਨੇ, ਇਹ ਫਿਲਮ ਬਣਾ ਲੈਂਦੇ ਨੇ ਬਿਨਾਂ ਕਿਸੇ ਦੇ ਨਾਲ ਸਲਾਹ ਕੀਤੇ, ਬਿਨਾਂ ਸਿੱਖਾਂ ਦੇ ਨਾਲ ਕੋਈ ਇਸ ਗੱਲਬਾਤ ਬਾਰੇ ਸਲਾਹ ਕੀਤੇ। ਪਹਿਲੀ ਗੱਲ ਤੇ ਜਦੋਂ ਸਿੱਖਾਂ ਨੇ ਇਹ ਗੱਲ ਐਲਾਨੀਆਂ ਤੌਰ ਤੇ ਕਹੀ ਹੈ ਵੀ ਗੁਰੂ ਸਾਹਿਬਾਂ ਤੇ ਸ਼ਹੀਦਾਂ ਦੇ ਉੱਤੇ, ਗੁਰੂ ਪਰਿਵਾਰ ਤੇ ਹਜੂਰੀ ਸਿੱਖਾਂ ਤੇ ਕੋਈ ਵੀ ਫਿਲਮ ਨਹੀਂ ਬਣ ਸਕਦੀ, ਤੇ ਫਿਰ ਬਾਰ-ਬਾਰ ਸਿੱਖਾਂ ਨੂੰ ਇਸ ਗੱਲ ਦੇ ਉੱਤੇ ਪਰੇਸ਼ਾਨ ਕਰਨਾ ਚੰਗੀ ਗੱਲ ਨਹੀਂ। ਦੇਖੋ, ਸਿੱਖਾਂ ਦੇ ਵਿੱਚ ਜਿਹੜੀ ਪਰੰਪਰਾ ਹੈ, ਕਿਉਂਕਿ ਬਹੁਤ ਲੋਕਾਂ ਦਾ ਇਹ ਤਰਕ ਹੈ ਵੀ ਜਿਹੜੇ ਬੱਚੇ ਨੇ ਸਾਡੇ ਉਹ ਇਹਨਾਂ ਫਿਲਮਾਂ ਨੂੰ ਵੇਖ ਕੇ ਗੁਰਸਿੱਖ ਬਣਨਗੇ ਜਾਂ ਸਿੱਖੀ ਜੀਵਨ ਗ੍ਰਹਿਣ ਕਰਨਗੇ। ਇਹ ਗੱਲ ਬਿਲਕੁਲ ਝੂਠੀ ਹੈ, ਕਿਉਂਕਿ ਸਿੱਖਾਂ ਦੇ ਵਿੱਚ ਸਾਖੀ ਦੀ ਪਰੰਪਰਾ ਤੇ ਹੈਗੀ ਹੈ। ਮਹਾਰਾਜ ਦੇ ਬਚਨ ਨੇ, ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ, ਗੁਰ ਸਾਖੀ ਕਾ ਜਿਆਰਾ ਤਾਂ ਮਿਟਿਆ ਸਗਲ ਅੰਧਾਰਾ। ਇਹ ਜਿਹੜੇ ਬਚਨ ਨੇ ਵੀ ਜਿਹੜੀ ਸਾਖੀ ਹੈ ਉਹੋ ਹੀ ਜਿਹੜੀ ਹੈ ਮਨੁੱਖ ਦੀ ਜਿਹੜੀ ਚੰਚਲ ਮਤ ਹੈ, ਇਹ ਚੰਚਲ ਮਤ ਹੁੰਦੀ ਹੈ ਵੀ ਅਸੀਂ ਬਾਰ-ਬਾਰ ਤਜਰਬੇ, ਐਕਸਪੈਰੀਮੈਂਟ ਕਰੀਏ, ਗੁਰੂ ਸਾਹਿਬ ਦੇ ਉੱਤੇ ਫਿਲਮਾਂ ਬਣਾਈਏ, ਕਦੀ ਕੁਛ ਕਰੀਏ। ਜਿਹੜੀ ਇਹ ਅੰਧਾਰਾ ਜਿਹੜਾ ਜੀਵਨ ਦੇ ਵਿੱਚ ਸਾਡੇ 'ਚ ਹੈਗਾ ਹੈ, ਜਿਹੜਾ ਜੀਵਨ 'ਚ ਗੁਰੂ ਪ੍ਰਚਾਰ ਨਹੀਂ, ਗੁਰਬਾਣੀ ਦਾ ਪ੍ਰਕਾਸ਼ ਨਹੀਂ, ਉਹ ਉਦੋਂ ਮਿਟਣਾ ਹੈ ਜਦੋਂ ਅਸੀਂ ਸਾਖੀ ਪਰੰਪਰਾ ਨਾਲ ਜੁੜੇ, ਗੁਰਬਾਣੀ ਪੜ੍ਹੀ। ਸੋ ਅੱਜ ਜਿੰਨੇ ਵੀ ਸਿੱਖਾਂ ਦਾ ਇਹ ਕੰਸਰਨ ਆ ਵੀ ਸਾਡੇ ਬੱਚੇ ਸਿੱਖੀ ਨਾਲ ਕਿਵੇਂ ਜੁੜਨਗੇ, ਕਿਉਂਕਿ ਆਪਣੀ ਜ਼ਿੰਦਗੀ ਉਹਨਾਂ ਦੀ ਬਹੁਤ ਜ਼ਿਆਦਾ ਰੁਝੇਵੇਂ ਵਾਲੀ ਹੈ, ਉਹ ਆਪਣੇ ਬੱਚਿਆਂ ਨੂੰ ਬਿਲਕੁਲ ਸਮਾਂ ਨਹੀਂ ਦਿੰਦੇ, ਤੇ ਉਹਨਾਂ ਨੂੰ ਲੱਗਦਾ ਵੀ ਕੋਈ ਐਸਾ ਬੰਦਾ ਜਿਹਨੂੰ ਗੁਰਸਿੱਖੀ ਦਾ ਬਿਲਕੁਲ ਪਤਾ ਨਹੀਂ, ਜਿਹਨੂੰ ਸਿਧਾਂਤ ਦਾ ਪਤਾ ਨਹੀਂ, ਗੁਰਮਰਿਆਦਾ ਦਾ ਪਤਾ ਨਹੀਂ, ਉਹ 4 ਪੈਸੇ ਲਾ ਕੇ ਫਿਲਮ ਬਣਾ ਦਿੰਦਾ ਹੈ। ਉਸ ਫਿਲਮ ਦੇ ਵਿੱਚ ਪਹਿਲਾਂ ਬੰਦਿਆਂ ਦੇ ਕੋਲੋਂ, ਬੱਚਿਆਂ ਦੇ ਕੋਲੋਂ ਇੱਕ ਕਰਮੇ ਪਾਪ ਕਰਾਇਆ ਜਾਂਦਾ ਹੈ ਵੀ ਉਹ ਸਾਹਿਬਜ਼ਾਦਿਆਂ ਦਾ ਰੋਲ ਅਦਾ ਕਰਦੇ ਨੇ, ਔਰ ਉਸ ਤੋਂ ਬਾਅਦ 'ਚ ਕਾਰਟੂਨ ਨੂਮਾ ਚਿਹਰਾ ਲਾ ਕੇ ਤੇ ਸਾਹਿਬਜ਼ਾਦਿਆਂ ਦੀ ਬੇਅਦਬੀ ਕੀਤੀ ਜਾਂਦੀ ਹੈ। ਇਹ ਜਿਹੜੀ ਫਿਲਮ ਆ ਰਹੀ ਹੈ, ਸ਼੍ਰੋਮਣੀ ਕਮੇਟੀ ਨੇ ਵੀ ਇਸ ਗੱਲ ਦੇ ਉੱਤੇ ਆਪਣਾ ਪੱਖ ਸਪਸ਼ਟ ਕੀਤਾ ਵੀ ਉਹਨਾਂ ਕਿਸੇ ਚੀਜ਼ ਨੂੰ ਪ੍ਰਵਾਨਗੀ ਨਹੀਂ ਦਿੱਤੀ, ਕਿਉਂਕਿ ਉਹ ਆਪਣੇ ਮਤ ਦੇ ਉਲਟ ਜਾ ਕੇ ਪ੍ਰਵਾਨਗੀ ਦੇ ਵੀ ਨਹੀਂ ਸਕਦੇ। ਸੋ ਸਿੱਖ ਜਗਤ ਨੂੰ ਚਾਹੀਦਾ ਹੈ ਵੀ ਇਸ ਫਿਲਮ ਦਾ ਵੱਧ ਤੋਂ ਵੱਧ ਵਿਰੋਧ ਕਰੋ, ਤੇ ਅੱਗੇ ਤੋਂ ਜਿਹੜੇ ਫਿਲਮਾਂ ਬਣਾਉਣ ਵਾਲੇ ਨੇ ਉਹਨਾਂ ਨੂੰ ਇਹ ਬੇਨਤੀ ਹੈ ਵੀ ਤੁਸੀਂ ਇਹੋ ਜਿਹੀਆਂ ਫਿਲਮਾਂ ਨਾ ਬਣਾਓ ਜਿਹਦਾ ਬਾਅਦ 'ਚ ਸਿੱਖਾਂ ਨੂੰ ਵਿਰੋਧ ਕਰਨਾ ਪਵੇ। ਸਾਡੀ ਸਾਰੀ ਕੌਮ ਦੀ ਊਰਜਾ ਇਸ ਗੱਲ ਦੇ ਵਿੱਚ ਵਿਅਰਥ ਜਾ ਰਹੀ ਹੈ ਵੀ ਤੁਸੀਂ ਫਿਲਮ ਬਣਾ ਦਿੰਦੇ ਜੋ ਜਿਹੜੀ ਗੁਰਮਰਿਆਦਾ ਦੇ ਉਲਟ ਹੁੰਦੀ ਹੈ, ਸਿੱਖ ਸਿਧਾਂਤ ਦੇ ਉਲਟ ਹੁੰਦੀ, ਅਨੁਕੂਲ ਨਹੀਂ ਹੁੰਦੀ, ਤੇ ਸਿੱਖਾਂ ਨੂੰ ਵਿਰੋਧ ਕਰਨਾ ਪੈਂਦਾ, ਕਿਉਂਕਿ ਸਿੱਖਾਂ ਦੀ ਹਕੂਮਤ ਨਹੀਂ, ਜਿਨ੍ਹਾਂ ਦੀ ਹਕੂਮਤ ਹੈ। ਪਿੱਛੇ ਜੇ ਇੱਕ ਕਾਲੀ ਫਿਲਮ ਬਣੀ ਸੀ ਕੈਨੇਡਾ ਦੇ ਵਿੱਚ, ਔਰ ਉਸ ਤੇ ਹਿੰਦੁਸਤਾਨ ਦੀ ਹਕੂਮਤ ਨੇ ਹਿੰਦੁਸਤਾਨ ਤੋਂ ਬਾਹਰ ਕੈਨੇਡਾ ਦੇ ਵਿੱਚ ਉਹ ਫਿਲਮ ਤੇ ਰੋਕ ਲਗਾਤੀ ਸੀ, ਮਿਨਿਸਟਰੀ ਨੇ ਉੱਥੇ ਉਹਨਾਂ ਨੂੰ, ਤੇ ਨਾਲ ਮਾਫੀ ਵੀ ਮੰਗਵਾਈ ਸੀ। ਇਹ ਰਾਜ ਭਾਗ ਦੀ ਗੱਲ ਹੈ, ਸਾਡੇ ਕੋਲ ਹੈ ਨਹੀਂ, ਉਹਨਾਂ ਕੋਲ ਹੈਗਾ। ਸਾਡੇ ਕੋਲ ਨਾ ਹੋਣ ਕਰਕੇ ਜਿਹੜੀ ਚੀਜ਼ ਸਾਡੀ ਗੁਰਮਰਿਆਦਾ ਦੇ ਉਲਟ ਹੈ ਉਹ ਅੱਜ ਸ਼ਰੇਆਮ ਸਿਨੇਮਿਆਂ 'ਚ ਚੱਲਣ ਜਾ ਰਹੀ ਹੈ, ਤੇ ਸਾਡਾ ਜਿਹੜਾ ਵਿਰੋਧ ਆ ਉਹ ਉਸ ਵਿਰੋਧ ਨੂੰ ਮੰਨਦੇ ਨਹੀਂ, ਸਗੋਂ ਸਿੱਖਾਂ ਨੂੰ ਬਾਰ-ਬਾਰ ਇਹ ਚੜਾਉਂਦੇ ਨੇ ਵੀ ਉਹ ਬਾਰ-ਬਾਰ ਫਿਲਮਾਂ ਬਣਾਉਂਦੇ ਨੇ ਤੇ ਸਿੱਖ ਬਾਰ-ਬਾਰ ਵਿਰੋਧ ਕਰਦੇ ਨੇ। ਸੰਗਤਾਂ ਨੂੰ ਅਪੀਲ ਹੈ ਵੀ ਤੁਸੀਂ ਵੱਧ ਤੋਂ ਵੱਧ ਇਸ ਫਿਲਮ ਦਾ ਵਿਰੋਧ ਕਰੋ। ਇਹ ਫਿਲਮ ਨਹੀਂ ਚੱਲਣੀ ਚਾਹੀਦੀ, ਕਿਉਂਕਿ ਪੰਜਾਬ ਦੀ ਧਰਤੀ ਦੇ ਉੱਤੇ ਜਾਂ ਕਿਸੇ ਵੀ ਦੁਨੀਆ ਦੀ ਧਰਤੀ ਦੇ ਉੱਤੇ ਜਿਹੜੀਆਂ ਗੁਰਮਰਿਆਦਾ ਦੇ ਉਲਟ ਫਿਲਮਾਂ ਨੇ ਜਾਂ ਸਿੱਖੀ ਦੇ ਉਲਟ ਜਿਹੜਾ ਪ੍ਰਚਾਰ ਹੈ ਉਹ ਨਹੀਂ ਹੋਣਾ ਚਾਹੀਦਾ। ਇੰਨੀਆਂ ਕੁ ਬੇਨਤੀਆਂ ਨੇ, ਖਿਮਾ ਦਾ ਜਾਚਕਾਂ ਜੀ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਗੱਲਬਾਤ ਦਾ ਵਿਸ਼ਾ ਹੈ ਵੀ ਜਿਹੜੀ ਫਿਲਮ ਇੱਕ ਆ ਰਹੀ ਹੈ ਦਾਸਤਾਨ-ਏ ਸਰਹਿੰਦ, ਉਸ ਫਿਲਮ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦਾ ਜਿਹੜਾ ਕਿਰਦਾਰ ਹੈ ਉਹ ਕਾਰਟੂਨ ਰੂਪ ਦੇ ਵਿੱਚ ਫਿਰ ਦਿਖਾਇਆ ਗਿਆ। ਪਹਿਲਾਂ ਜਿਹੜੀ ਫਿਲਮ 4 ਸਾਹਿਬਜ਼ਾਦੇ ਆਈ ਸੀ, ਉਸ ਕਤਾਈ ਨੂੰ ਜਦੋਂ ਦਾ ਕੌਮ ਨੇ ਪ੍ਰਵਾਨ ਕੀਤਾ ਹੈ ਵੀ ਕੋਈ ਗੁਰੂ ਸਾਹਿਬ ਦਾ ਜਿਹੜੇ ਸਾਹਿਬਜ਼ਾਦੇ ਨੇ, ਗੁਰੂ ਪਰਿਵਾਰ ਹੈ, ਜਾਂ ਜਿਹੜੇ ਹਜੂਰੀ ਸਿੱਖ ਨੇ ਜਾਂ ਸਿੱਖ ਸ਼ਹੀਦ ਨੇ, ਉਹਨਾਂ ਦਾ ਜਦੋਂ ਫਿਲਮਾਂਕਣ ਕਰਦਾ ਹੈ ਕਾਰਟੂਨ ਰੂਪ ਦੇ ਵਿੱਚ ਜਾਂ ਵੈਸੇ, ਉਸ ਦਾ ਜਿਹੜਾ ਸ਼੍ਰੋਮਣੀ ਕਮੇਟੀ ਦਾ 1934 ਦਾ ਮਤਾ ਇਸ ਗੱਲ ਦੇ ਵਿਰੋਧ 'ਚ ਹੈ ਵੀ ਇਹ ਸਾਰਾ ਕੁਝ ਨਹੀਂ ਹੋ ਸਕਦਾ। ਪਰ ਜਿਹੜੇ ਫਿਲਮਾਂ ਬਣਾਉਣ ਵਾਲੇ ਨੇ ਇਹ ਬਾਰ-ਬਾਰ ਜਾਣ ਬੁੱਝ ਕੇ ਸਿੱਖਾਂ ਦਾ ਜਿਹੜਾ ਸਬਰ ਪਰਖਦੇ ਨੇ, ਇਹ ਫਿਲਮ ਬਣਾ ਲੈਂਦੇ ਨੇ ਬਿਨਾਂ ਕਿਸੇ ਦੇ ਨਾਲ ਸਲਾਹ ਕੀਤੇ, ਬਿਨਾਂ ਸਿੱਖਾਂ ਦੇ ਨਾਲ ਕੋਈ ਇਸ ਗੱਲਬਾਤ ਬਾਰੇ ਸਲਾਹ ਕੀਤੇ। ਪਹਿਲੀ ਗੱਲ ਤੇ ਜਦੋਂ ਸਿੱਖਾਂ ਨੇ ਇਹ ਗੱਲ ਐਲਾਨੀਆਂ ਤੌਰ ਤੇ ਕਹੀ ਹੈ ਵੀ ਗੁਰੂ ਸਾਹਿਬਾਂ ਤੇ ਸ਼ਹੀਦਾਂ ਦੇ ਉੱਤੇ, ਗੁਰੂ ਪਰਿਵਾਰ ਤੇ ਹਜੂਰੀ ਸਿੱਖਾਂ ਤੇ ਕੋਈ ਵੀ ਫਿਲਮ ਨਹੀਂ ਬਣ ਸਕਦੀ, ਤੇ ਫਿਰ ਬਾਰ-ਬਾਰ ਸਿੱਖਾਂ ਨੂੰ ਇਸ ਗੱਲ ਦੇ ਉੱਤੇ ਪਰੇਸ਼ਾਨ ਕਰਨਾ ਚੰਗੀ ਗੱਲ ਨਹੀਂ। ਦੇਖੋ, ਸਿੱਖਾਂ ਦੇ ਵਿੱਚ ਜਿਹੜੀ ਪਰੰਪਰਾ ਹੈ, ਕਿਉਂਕਿ ਬਹੁਤ ਲੋਕਾਂ ਦਾ ਇਹ ਤਰਕ ਹੈ ਵੀ ਜਿਹੜੇ ਬੱਚੇ ਨੇ ਸਾਡੇ ਉਹ ਇਹਨਾਂ ਫਿਲਮਾਂ ਨੂੰ ਵੇਖ ਕੇ ਗੁਰਸਿੱਖ ਬਣਨਗੇ ਜਾਂ ਸਿੱਖੀ ਜੀਵਨ ਗ੍ਰਹਿਣ ਕਰਨਗੇ। ਇਹ ਗੱਲ ਬਿਲਕੁਲ ਝੂਠੀ ਹੈ, ਕਿਉਂਕਿ ਸਿੱਖਾਂ ਦੇ ਵਿੱਚ ਸਾਖੀ ਦੀ ਪਰੰਪਰਾ ਤੇ ਹੈਗੀ ਹੈ। ਮਹਾਰਾਜ ਦੇ ਬਚਨ ਨੇ, ਗੁਰ ਸਾਖੀ ਅੰਤਰ ਜਾਗੀ
ਤਾਂ ਚੰਚਲ ਮਤ ਤਿਆਗੀ, ਗੁਰ ਸਾਖੀ ਕਾ ਉਜਿਆਰਾ, ਤਾਂ ਮਿਟਿਆ ਸਗਲ ਅੰਧਾਰਾ। ਇਹ ਜਿਹੜੇ ਬਚਨ ਨੇ ਵੀ ਜਿਹੜੀ ਸਾਖੀ ਹੈ ਉਹੋ ਹੀ ਜਿਹੜੀ ਹੈ ਮਨੁੱਖ ਦੀ ਜਿਹੜੀ ਚੰਚਲ ਮੱਤ ਹੈ, ਇਹ ਚੰਚਲ ਮੱਤ ਹੁੰਦੀ ਹੈ ਵੀ ਅਸੀਂ ਬਾਰ-ਬਾਰ ਤਜਰਬੇ ਐਕਸਪੈਰੀਮੈਂਟ ਕਰੀਏ, ਗੁਰੂ ਸਾਹਿਬ ਦੇ ਉੱਤੇ ਫਿਲਮਾਂ ਬਣਾਈਏ, ਕਦੀ ਕੁਛ ਕਰੀਏ। ਜਿਹੜੀ ਇਹ ਅੰਧਾਰਾ ਜਿਹੜਾ ਜੀਵਨ ਦੇ ਵਿੱਚ ਸਾਡੇ 'ਚ ਹੈਗਾ ਹੈ, ਜਿਹੜਾ ਜੀਵਨ 'ਚ ਗੁਰੂ ਪ੍ਰਚਾਰ ਨਹੀਂ, ਗੁਰਬਾਣੀ ਦਾ ਪ੍ਰਕਾਸ਼ ਨਹੀਂ, ਉਹ ਉਦੋਂ ਮਿਟਣਾ ਹੈ ਜਦੋਂ ਅਸੀਂ ਸਾਖੀ ਪਰੰਪਰਾ ਨਾਲ ਜੁੜੇ, ਗੁਰਬਾਣੀ ਪੜ੍ਹੀ। ਸੋ ਅੱਜ ਜਿੰਨੇ ਵੀ ਸਿੱਖਾਂ ਦਾ ਇਹ ਕੰਸਰਨ ਆ ਵੀ ਸਾਡੇ ਬੱਚੇ ਸਿੱਖੀ ਨਾਲ ਕਿਵੇਂ ਜੁੜਨਗੇ, ਕਿਉਂਕਿ ਆਪਣੀ ਜ਼ਿੰਦਗੀ ਉਹਨਾਂ ਦੀ ਬਹੁਤ ਜ਼ਿਆਦਾ ਰੁਝੇਵੇਂ ਵਾਲੀ ਹੈ। ਉਹ ਆਪਣੇ ਬੱਚਿਆਂ ਨੂੰ ਬਿਲਕੁਲ ਸਮਾਂ ਨਹੀਂ ਦਿੰਦੇ ਤੇ ਉਹਨਾਂ ਨੂੰ ਲੱਗਦਾ ਵੀ ਕੋਈ ਐਸਾ ਬੰਦਾ ਜਿਹਨੂੰ ਗੁਰਸਿੱਖੀ ਦਾ ਬਿਲਕੁਲ ਪਤਾ ਨਹੀਂ, ਜਿਹਨੂੰ ਸਿਧਾਂਤ ਦਾ ਪਤਾ ਨਹੀਂ, ਗੁਰਮਰਿਆਦਾ ਦਾ ਪਤਾ ਨਹੀਂ, ਉਹ 4 ਪੈਸੇ ਲਾ ਕੇ ਫਿਲਮ ਬਣਾ ਦਿੰਦਾ ਹੈ। ਉਸ ਫਿਲਮ ਦੇ ਵਿੱਚ ਪਹਿਲਾਂ ਬੰਦਿਆਂ ਦੇ ਕੋਲੋਂ, ਬੱਚਿਆਂ ਦੇ ਕੋਲੋਂ ਇੱਕ ਕਰਮੇ ਪਾਪ ਕਰਾਇਆ ਜਾਂਦਾ ਹੈ ਵੀ ਉਹ ਸਾਹਿਬਜ਼ਾਦਿਆਂ ਦਾ ਰੋਲ ਅਦਾ ਕਰਦੇ ਨੇ, ਔਰ ਉਸ ਤੋਂ ਬਾਅਦ 'ਚ ਕਾਰਟੂਨ ਨੂਮਾ ਚਿਹਰਾ ਲਾ ਕੇ ਤੇ ਸਾਹਿਬਜ਼ਾਦਿਆਂ ਦੀ ਬੇਅਦਬੀ ਕੀਤੀ ਜਾਂਦੀ ਹੈ। ਇਹ ਜਿਹੜੀ ਫਿਲਮ ਆ ਰਹੀ ਹੈ, ਸ਼੍ਰੋਮਣੀ ਕਮੇਟੀ ਨੇ ਵੀ ਇਸ ਗੱਲ ਦੇ ਉੱਤੇ ਆਪਣਾ ਪੱਖ ਸਪਸ਼ਟ ਕੀਤਾ ਵੀ ਉਹਨਾਂ ਕਿਸੇ ਚੀਜ਼ ਨੂੰ ਪ੍ਰਵਾਨਗੀ ਨਹੀਂ ਦਿੱਤੀ, ਕਿਉਂਕਿ ਉਹ ਆਪਣੇ ਮਤ ਦੇ ਉਲਟ ਜਾ ਕੇ ਪ੍ਰਵਾਨਗੀ ਦੇ ਵੀ ਨਹੀਂ ਸਕਦੇ। ਸੋ ਸਿੱਖ ਜਗਤ ਨੂੰ ਚਾਹੀਦਾ ਹੈ ਵੀ ਇਸ ਫਿਲਮ ਦਾ ਵੱਧ ਤੋਂ ਵੱਧ ਵਿਰੋਧ ਕਰੋ ਤੇ ਅੱਗੇ ਤੋਂ ਜਿਹੜੇ ਫਿਲਮਾਂ ਬਣਾਉਣ ਵਾਲੇ ਨੇ ਉਹਨਾਂ ਨੂੰ ਇਹ ਬੇਨਤੀ ਹੈ ਵੀ ਤੁਸੀਂ ਇਹੋ ਜਿਹੀਆਂ ਫਿਲਮਾਂ ਨਾ ਬਣਾਓ ਜਿਹਦਾ ਬਾਅਦ 'ਚ ਸਿੱਖਾਂ ਨੂੰ ਵਿਰੋਧ ਕਰਨਾ ਪਵੇ। ਸਾਡੀ ਸਾਰੀ ਕੌਮ ਦੀ ਊਰਜਾ ਇਸ ਗੱਲ ਦੇ ਵਿੱਚ ਵਿਅਰਥ ਜਾ ਰਹੀ ਹੈ ਵੀ ਤੁਸੀਂ ਫਿਲਮ ਬਣਾ ਦਿੰਦੇ ਜੋ ਜਿਹੜੀ ਗੁਰਮਰਿਆਦਾ ਦੇ ਉਲਟ ਹੁੰਦੀ ਹੈ, ਸਿੱਖ ਸਿਧਾਂਤ ਦੇ ਉਲਟ ਹੁੰਦੀ, ਅਨੁਕੂਲ ਨਹੀਂ ਹੁੰਦੀ, ਤੇ ਸਿੱਖਾਂ ਨੂੰ ਵਿਰੋਧ ਕਰਨਾ ਪੈਂਦਾ ਕਿਉਂਕਿ ਸਿੱਖਾਂ ਦੀ ਹਕੂਮਤ ਨਹੀਂ, ਜਿਨ੍ਹਾਂ ਦੀ ਹਕੂਮਤ ਹੈ। ਪਿੱਛੇ ਜੇ ਇੱਕ ਕਾਲੀ ਫਿਲਮ ਬਣੀ ਸੀ ਕੈਨੇਡਾ ਦੇ ਵਿੱਚ, ਔਰ ਉਸ ਤੇ ਹਿੰਦੁਸਤਾਨ ਦੀ ਹਕੂਮਤ ਨੇ ਹਿੰਦੁਸਤਾਨ ਤੋਂ ਬਾਹਰ ਕੈਨੇਡਾ ਦੇ ਵਿੱਚ ਉਹ ਫਿਲਮ ਤੇ ਰੋਕ ਲਗਾਤੀ ਸੀ। ਮਿਨਿਸਟਰੀ ਨੇ ਉੱਥੇ ਉਹਨਾਂ ਨੂੰ ਤੇ ਨਾਲ ਮਾਫੀ ਵੀ ਮੰਗਵਾਈ ਸੀ। ਇਹ ਰਾਜ ਭਾਗ ਦੀ ਗੱਲ ਹੈ, ਸਾਡੇ ਕੋਲ ਹੈ ਨਹੀਂ, ਉਹਨਾਂ ਕੋਲ ਹੈਗਾ। ਸਾਡੇ ਕੋਲ ਨਾ ਹੋਣ ਕਰਕੇ ਜਿਹੜੀ ਚੀਜ਼ ਸਾਡੀ ਗੁਰਮਰਿਆਦਾ ਦੇ ਉਲਟ ਹੈ ਉਹ ਅੱਜ ਸ਼ਰੇਆਮ ਸਿਨੇਮਿਆਂ 'ਚ ਚੱਲਣ ਜਾ ਰਹੀ ਹੈ ਤੇ ਸਾਡਾ ਜਿਹੜਾ ਵਿਰੋਧ ਆ ਉਹ ਉਸ ਵਿਰੋਧ ਨੂੰ ਮੰਨਦੇ ਨਹੀਂ, ਸਗੋਂ ਸਿੱਖਾਂ ਨੂੰ ਬਾਰ-ਬਾਰ ਇਹ ਚੜਾਉਂਦੇ ਨੇ ਵੀ ਉਹ ਬਾਰ-ਬਾਰ ਫਿਲਮਾਂ ਬਣਾਉਂਦੇ ਨੇ ਤੇ ਸਿੱਖ ਬਾਰ-ਬਾਰ ਵਿਰੋਧ ਕਰਦੇ ਨੇ। ਸੰਗਤਾਂ ਨੂੰ ਅਪੀਲ ਹੈ ਵੀ ਤੁਸੀਂ ਵੱਧ ਤੋਂ ਵੱਧ ਇਸ ਫਿਲਮ ਦਾ ਵਿਰੋਧ ਕਰੋ। ਇਹ ਫਿਲਮ ਨਹੀਂ ਚੱਲਣੀ ਚਾਹੀਦੀ ਕਿਉਂਕਿ ਪੰਜਾਬ ਦੀ ਧਰਤੀ ਦੇ ਉੱਤੇ ਜਾਂ ਕਿਸੇ ਵੀ ਦੁਨੀਆ ਦੀ ਧਰਤੀ ਦੇ ਉੱਤੇ ਜਿਹੜੀਆਂ ਗੁਰਮਰਿਆਦਾ ਦੇ ਉਲਟ ਫਿਲਮਾਂ ਨੇ ਜਾਂ ਸਿੱਖੀ ਦੇ ਉਲਟ ਜਿਹੜਾ ਪ੍ਰਚਾਰ ਹੈ ਉਹ ਨਹੀਂ ਹੋਣਾ ਚਾਹੀਦਾ। ਇੰਨੀਆਂ ਕੁ ਬੇਨਤੀਆਂ ਨੇ ਖਿਮਾ ਦਾ ਜਾਚਕਾਂ ਜੀ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।